ਦਿਨ ਜਿਹੜਾ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅਪਡੇਟ ਟਰੈਕਿੰਗ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ ਤੇ ਊੜਾ ਡੈਟ ਰਿਲੀਫ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਪਣਾ ਕਰਜ਼ਾ ਮਾਫ ਕਰਵਾਉਣ ਦੀ ਸਰਵਿਸ ਲੈ ਸਕਦੇ ਹੋ, ਮਦਦ ਲੈ ਸਕਦੇ ਹੋ। ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਮਾਫ ਕਰਵਾਉਣਾ ਹੈ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਹੈ, ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408 272 5200 ਦੇ ਉੱਤੇ। ਜੀ ਸੋ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਟਰੱਕਿੰਗ ਦਾ ਹੁੰਦਾ ਹੈ, ਪਰ ਕੀ ਕੁਝ ਅਮਰੀਕਾ 'ਚ ਜਾਂ ਦੁਨੀਆ 'ਚ ਵਾਪਰ ਰਿਹਾ ਉਹ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ। ਤੇ ਅੱਜ ਥੋੜਾ ਸਮਾਂ ਆਪਾਂ ਟਰੱਕਿੰਗ ਤੇ ਲਾਵਾਂਗੇ, ਕਿਉਂਕਿ ਰਮਨ ਢਿੱਲੋਂ ਜੀ ਕੰਟੱਕੀ ਪਹੁੰਚੇ, ਉੱਥੇ ਟਰੱਕ ਸ਼ੋ ਹੈਗਾ। ਸੋ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਆਪਾਂ ਜਿਹੜਾ ਆਪਣੀ ਬ੍ਰੇਕ ਹੋਣੀ ਆ ਉਹ ਉਸ ਸਮੇਂ, ਉਹ ਤੋਂ ਬਾਅਦ ਉਹਨਾਂ ਨੂੰ ਨਾਲ ਜੋੜਿਆ ਜਾਵੇ। ਤੇ ਮੇਨ ਖਬਰਾਂ ਵੱਲ ਆਈਏ, ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਹੈ ਕਿ ਵਿਟਕੌਫ ਨੇ ਇਹ ਕਿਹਾ ਵੀ ਜਿਹੜਾ 15 ਪੁਆਇੰਟ ਪਲਾਨ ਈਰਾਨ ਨੂੰ ਦੇ ਦਿੱਤਾ ਗਿਆ ਹੈਗਾ ਅਮਰੀਕਾ ਵੱਲੋਂ, ਤੇ ਇਹਦਾ ਜਿਹੜਾ ਸਟਰੋਂਗ ਤੇ ਪੋਜ਼ਿਟਿਵ ਮੈਸੇਜ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਫੋਰਨ ਪਾਲਿਸੀ ਟੀਮ ਜਿਹੜੀ ਸਾਡੀ ਆ, ਉਹਨਾਂ ਨੇ ਇਹ ਜੋ ਫਰੇਮਵਰਕ ਆ ਪੀਸ ਡੀਲ ਦਾ, ਇਹ ਆਲਰੇਡੀ ਈਰਾਨ ਨੂੰ ਦੇ ਦਿੱਤਾ ਹੈਗਾ। ਵਿਟਕੌਫ ਨੇ ਆਊਟਲਾਈਨ ਇਹ ਨਹੀਂ ਕੀਤਾ ਵੀ ਇਹ ਜਿਹੜਾ ਪ੍ਰਪੋਜ਼ਲ ਆ ਇਹ ਪ੍ਰਾਈਵੇਟ ਆ ਜਾਂ ਆਊਟ ਹੈਗਾ, ਸਾਰਿਆਂ ਦੇ ਵਿੱਚ ਸਾਂਝਾ ਹੈਗਾ। ਪਹਿਲਾਂ ਵੀ ਇਹ ਰਿਪੋਰਟ ਕੀਤਾ ਗਿਆ ਸੀ ਵੀ ਈਰਾਨ ਨੂੰ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਆ ਵੀ ਉਹ ਘੱਟੋ ਘੱਟ ਜਿਹੜੇ ਆਪਣੇ 3 ਮੇਨ ਨਿਊਕਲੀਅਰ ਸਾਈਟਸ ਆ ਉਹਨਾਂ ਨੂੰ ਡਿਸਮੈਂਟਲ ਕਰ ਦੇਵੇ, ਤੇ ਨਾਲ ਦੀ ਨਾਲ ਜਿਹੜੀ ਕੋਈ ਐਨਰਿਚਮੈਂਟ ਹੈਗੀ ਆ ਇਰਾਨੀਅਨ ਧਰਤੀ ਦੇ ਉੱਤੇ, ਉਸ ਨੂੰ ਵੀ ਜਿਹੜਾ ਖਤਮ ਕਰ ਦੇਵੇ। ਤੇ ਇਸ ਤੋਂ ਬਿਨਾਂ ਬਲਾਸਟਿਕ ਮਿਸਲ ਵਰਕ ਉਸ ਨੂੰ ਵੀ ਸਸਪੈਂਡ ਕਰੇ। ਤੇ ਕਹਿੰਦੇ ਪਈ ਸਪੋਰਟ ਫਾਰ ਪ੍ਰੋਕਸੀਜ਼ ਐਂਡ ਫੁਲੀ ਰੀਓਪਨ ਦਾ ਸਟੇਟ ਆਫ ਹਾਰਮਜ਼। ਈਰਾਨ ਵਾਲਿਆਂ ਨੇ ਇਹ ਕਿਹਾ ਆ ਵੀ ਅਸੀਂ ਕੋਈ ਨਿਊਕਲੀਅਰ ਰਿਲੇਟਡ ਜਿਹੜੀਆਂ ਸੈਂਕਸ਼ਨਸ ਆ ਉਹ ਸਾਡੀਆਂ ਲਿਫਟ ਹੋਣੀਆਂ ਚਾਹੀਦੀਆਂ ਹੈਗੀਆਂ। US ਕਹਿੰਦੇ ਵੀ ਅਸੀਂ ਅਸਿਸਟ ਕਰਾਂਗੇ ਤੇ ਮੋਨੀਟਰ ਵੀ ਕਰਾਂਗੇ ਉਸ ਪ੍ਰੋਗਰਾਮ ਦੇ ਵਿੱਚ, ਐਜ਼ ਲੌਂਗ ਐਜ਼ ਜਿਹੜੀਆਂ ਨਿਊਕਲੀਅਰ ਪ੍ਰੋਗਰਾਮ ਆ ਉਹ ਸਿਵਲ ਕੰਮ ਦੇ ਲਈ ਯੂਜ਼ ਕੀਤੇ ਜਾਂਦੇ ਹੈਗੇ ਆ। ਸੋ ਵਿਟਕੌਫ ਨੇ ਇਹ ਕਿਹਾ ਵੀ ਇੱਕ ਵਾਰੀ ਫੇਰ ਅਸੀਂ ਅਖੀਰ 'ਚ ਉਹਨਾਂ ਨੂੰ ਕਹਿ ਦਿੱਤਾ ਵੀ ਵੀ ਹੈਵ ਟੋਲਡ ਈਰਾਨ ਵਨ ਲਾਸਟ ਥਿੰਗ, ਡੂ ਨਾਟ ਮਿਸ ਕੈਲਕੂਲੇਟ ਅਗੇਨ। ਤੇ ਇੱਕ ਵਾਰੀ ਫੇਰ ਕਹਿ ਰਹੇ ਆ ਵੀ ਦੁਬਾਰਾ ਕੀ ਮਿਸ ਕੈਲਕੂਲੇਟ ਨਾ ਕਰ ਜਿਓ, ਤੇ ਹੁਣ ਜਿਹੜਾ ਆ ਇਹ ਸਮਝੌਤਾ ਕਰ ਲਿਓ ਜੀ। ਇਸ ਤੋਂ ਅਗਲੀ ਖਬਰ ਜਿਹੜੀ ਹੈਗੀ ਆ, ਇਜ਼ਰਾਈਲ ਵਾਲਿਆਂ ਨੇ ਕਿਹਾ ਵੀ ਉਹਨਾਂ ਨੇ ਈਰਾਨ ਦਾ ਇੱਕ ਨੇਵਲ ਚੀਫ ਉਸ ਨੂੰ ਮਾਰ ਮੁਕਾਇਆ ਹੈਗਾ। ਇਹ ਉਹੀ ਮੇਨ ਬੰਦਾ ਆ ਜੋ ਸਟੇਟ ਆਫ ਹਾਰਮੋਜ਼ ਨੂੰ ਜਿਹੜਾ ਮੇਨ ਹੈਂਡਲ ਕਰਦਾ ਸੀਗਾ। ਈਰਾਨ ਨੇ ਹਜੇ ਤੱਕ ਇਹਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ, ਪਰ ਇਜ਼ਰਾਈਲ ਦੀਆਂ ਡਿਫੈਂਸ ਫੋਰਸਿਸ ਨੇ ਇਹ ਕਿਹਾ ਵੀ ਇਰਾਨੀਅਨ ਨੇਵਲ ਕਮਾਂਡਰ ਐਲੀ ਰੇਜ਼ਾ ਟੈਂਗਸੀਰੀ ਜੋ ਆ ਮੇਨ ਜਿਸ ਦਾ ਸਟ੍ਰੈਟਜੀਕਲੀ ਜਿਹੜਾ ਮੈਨੇਜ ਕਰਦਾ ਸੀ ਸਟੇਟ ਆਫ ਹਾਰਮੋਜ਼ ਨੂੰ, ਉਸ ਨੂੰ ਅਸੀਂ ਜਿਹੜਾ ਆ ਮਾਰ ਮੁਕਾਇਆ ਹੈਗਾ। ਤੇ US ਦਾ ਜਿਹੜਾ ਸੈਂਟਰਲ ਕਮਾਂਡ ਆ ਉਹਨਾਂ ਨੇ ਕਨਫਰਮ ਵੀ ਕੀਤਾ ਹੈ ਵੀ ਟੈਂਗਸੀਰੀ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ। ਇਹ ਐਕਸ ਦੇ ਉੱਤੇ ਵੀ ਜਿਹੜਾ ਰਿਪੋਰਟ ਕੀਤਾ ਗਿਆ ਸੀਗਾ। ਸ਼ਿਪਿੰਗ ਟ੍ਰੈਫਿਕ ਥਰੂ ਸਟੇਟ ਆਫ ਹਾਰਮੋਜ਼ ਇਹ ਇਸ ਵੇਲੇ ਲਗਭਗ ਹਾਲਟ ਤੇ ਹੀ ਆ। ਕੁਝ ਕੁ ਜਿਹੜੇ ਜਹਾਜ਼ ਆ ਉਹ ਨਹੀਂ ਲੰਘਣ ਦਿੱਤੇ ਹੈਗੇ ਆ। ਬਹੁਤ ਸਾਰੇ ਜਿਹੜੇ ਸ਼ਿਪ ਆ ਉਹ ਨਹੀਂ ਜਾ ਰਹੇ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨਹੀਂ ਅਲਾਓ ਕਰ ਰਹੀਆਂ ਵੀ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕੀ ਅਟੈਕ ਹੋ ਜਾਣਾ ਹੈਗਾ। ਸੋ ਇਸ ਕਮਾਂਡਰ ਨੂੰ ਰਿਮੂਵ ਕਰਨ ਦੇ ਨਾਲ ਕਹਿੰਦੇ ਵੀ ਹੋ ਸਕਦਾ ਆ ਵੀ ਜਿਹੜੀ ਗਾਹਾਂ ਗੱਲਬਾਤ ਆ ਉਹ ਸਿਰੇ ਕਿਸੇ ਚੜ ਸਕੇ, ਕਿਉਂਕਿ ਇਹਦੇ ਕਹਿੰਦੇ ਹੱਥ ਖੂਨ ਦੇ ਨਾਲ ਰੰਗੇ ਹੋਏ ਸੀਗੇ। ਸੋ ਇਜ਼ਰਾਈਲ ਵਾਲਿਆਂ ਨੇ ਉਹਨਾਂ ਦਾ ਜਿਹੜਾ ਕਮਾਂਡਰ ਆ ਉਸ ਨੂੰ ਮਾਰ ਮੁਕਾਇਆ ਹੈ। ਜੀ, ਰਮਨ ਜੀ ਵੀ ਆਪਣੇ ਨਾਲ ਫੋਨ ਦੇ ਜ਼ਰੀਏ ਜਿਹੜੇ ਉਹ ਜੁੜ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸੋ ਰਮਨ ਜੀ ਅੱਜ ਪਹੁੰਚੇ ਹੋਏ ਆ ਟਰੱਕ ਸ਼ੋਅ ਦੇ ਉੱਤੇ। ਸੋ ਮਿਡ ਅਮਰੀਕਾ ਟਰੱਕ ਸ਼ੋਅ ਜਿਹੜਾ ਆਈ ਥਿੰਕ ਕੰਟਕੀ 'ਚ ਹੁੰਦਾ, ਲੂਈਵਿਲ ਦੇ ਵਿੱਚ, ਉੱਥੇ ਪਹੁੰਚੇ ਆ। ਬਿਲਕੁਲ ਰਾਜਕਰਨ, ਅੱਜ ਜਸਟ ਗਾਟ ਲੱਕੀ ਕਿ ਅੱਜ ਮਿਡ ਅਮਰੀਕਾ ਦੇ ਵਾਕ-ਇਨ ਕੀਤਾ ਸੀ। ਤੇ ਪਹਿਲਾ ਸਾਡਾ ਜਿਹੜਾ ਟੀਚਾ ਹੁੰਦਾ ਜਾਂ ਨਿਸ਼ਾਨਾ ਹੁੰਦਾ ਉਹ FMC ਇੱਥੇ ਹੁੰਦਾ, ਉਹਨਾਂ ਦਾ ਬੂਥ ਹੁੰਦਾ। ਸੋ ਬੜੀ ਵਧੀਆ ਗੱਲ ਹੋਈ ਕਿ ਅੱਜ ਸਵੇਰੇ ਪਹਿਲਾਂ ਬੂਥ ਤੇ ਜਾਂਦਿਆਂ ਹੀ ਜਿਹੜੇ ਐਡਮਿਨਿਸਟ੍ਰੇਟਰ ਹੈਗੇ ਆ ਡਾਇਰੈਕਟ ਬਾਰ, ਉਹਨਾਂ ਦੇ ਨਾਲ ਮੁਲਾਕਾਤ ਹੋ ਗਈ ਤੇ ਗੱਲਬਾਤ ਹੋਈ ਤੇ ਗਾਂਹ ਵਾਸਤੇ ਜਿਹੜੀ ਗੱਲਬਾਤ ਦਾ ਰਸਤਾ ਉਹ ਖੁੱਲਿਆ ਤੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਉਸ ਤੋਂ ਕਾਫੀ ਲੱਗਾ ਕਿ ਉਹ ਕਾਫੀ ਚਾਹਵਾਨ ਆ ਕਿ ਜਿਹੜੀਆਂ ਪ੍ਰੋਡਕਟਿਵ ਚੀਜ਼ਾਂ ਹੋਣੀਆਂ ਤੇ ਕਰਨੀਆਂ ਜ਼ਰੂਰੀ ਹੈਗੀਆਂ ਇਸ ਵੇਲੇ। ਤੇ ਨਾਲੇ ਜਿਹੜਾ ਦੂਸਰਾ ਹੈਗਾ ਕਿ ਆਪਾਂ ਨੂੰ ਆਪਣੀ ਜਿਹੜੀ ਕਮਿਊਨਿਟੀ ਦਾ ਨਾਂ ਹੈਗਾ ਉਹਨੂੰ ਕਲੀਅਰ ਅਪ ਕਰਨ ਦੇ ਲਈ ਸਾਨੂੰ ਜਿਹੜਾ ਆ ਏਜੰਸੀਜ਼ ਦੇ ਨਾਲ ਜਿਹੜਾ ਆ ਮਿਲ ਕੇ ਏਜੰਸੀਜ਼ ਦੇ ਨਾਲ ਕੰਮ ਕਰਨਾ ਪੈਣਾ, ਤਾਂ ਕਿ ਜਿਹੜਾ ਆਹ ਬੈਡ ਨੇਮ ਹੋਇਆ, ਇੰਨਾ ਬੈਡ ਨੇਮ ਚੱਲ ਰਿਹਾ ਸਿੰਘ ਦਾ, ਕੌਰ ਦਾ। ਆਈ ਮੀਨ ਮੈਂ FMCSA ਦੇ ਬੂਥ ਤੇ ਗਿਆ ਰਾਜਕਰਨ, ਸੁਣ ਕੇ ਹੈਰਾਨੀ ਹੋਈ ਕਿ ਉੱਥੇ ਹਰ ਇੱਕ ਬੰਦਾ ਜਿਹੜਾ ਉਹ ਸਿੰਘ ਤੇ ਕੌਰ ਦੀ ਗੱਲ ਕਰ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਜਿਹੜਾ ਪ੍ਰੋਬਲਮ ਆ ਰਹੀ ਹੈਗੀ ਆ, ਨੋ ਨੇਮ ਗਿਵਨ ਦੀ ਪ੍ਰੋਬਲਮ ਆ ਰਹੀ ਹੈਗੀ ਆ। ਸੋ ਇੰਨੇ ਜ਼ਿਆਦਾ ਇਸ਼ੂਜ਼ ਜਿਹੜੇ ਇੱਕਦਮ ਉੱਥੇ ਸੁਣੇ ਤੇ ਆਹ ਜਿਹੜੀ ਮੁਲਾਕਾਤ ਹੋਈ ਆ, ਇਹ ਜਿਹੜੀ ਆ ਗਾਂਹ ਕੋਸ਼ਿਸ਼ ਹੁਣ ਇਹੋ ਹੀ ਰਹੂਗੀ ਕਿ ਇਹ ਮੁਲਾਕਾਤ ਜਿਹੜੀ ਆ ਇਹ ਗਾਂਹ ਹੋਰ ਅੱਗੇ ਵਧੇ। ਜਿੱਦਾਂ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਉੱਥੇ ਚਰਚਾ ਕਾਫੀ ਜ਼ਿਆਦਾ ਜਿਹੜੀ ਇਸ ਚੀਜ਼ ਨੂੰ ਜਿਹੜੀ ਉਹ ਲੈ ਕੇ, ਚਲੋ ਇਹ ਇੱਕ ਆਸਪੈਕਟ ਆ ਜਿਹੜਾ ਇੰਡਸਟਰੀ ਨੂੰ ਲੈ ਕੇ। ਇੰਡਸਟਰੀ ਆਈ ਨੋ ਤੁਸੀਂ ਅਜੇ ਪਹੁੰਚੇ ਹੀ ਆ, ਕੁਛ ਚਿਰ ਹੀ ਹੋਇਆ, ਮੇ ਬੀ ਘੰਟਾ ਕੁ ਹੋਇਆ ਹੋਊਗਾ ਉੱਥੇ ਤੁਹਾਨੂੰ ਪਹੁੰਚਿਆ ਨੂੰ। ਸ਼ੁਰੂ ਜਿਹੜਾ ਉਹ ਹੋ ਰਿਹਾ, ਲੋਕਾਂ ਦੀ ਚਹਿਲ ਕਦਮੀ ਹੋਣੀ ਜਿਹੜੀ ਉਹ ਸ਼ੁਰੂ ਹੋਊਗੀ। ਜਿਹੜੇ ਸੀਗੇ ਡੈਰਿਕ, ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਉਹਦੇ ਵਿੱਚ ਕੀ ਉਹ ਦਿਸ਼ਾ ਜਾਂ ਦਸ਼ਾ ਦੱਸ ਰਹੇ FMCSA ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ 'ਚ ਉਹ ਕਿਹੜੇ ਪਾਸੇ ਨੂੰ ਇੰਡਸਟਰੀ ਨੂੰ ਕਿਸ ਤਰੀਕੇ ਨਾਲ ਲੀਡ ਕਰਨਾ ਜਿਹੜਾ ਉਹ ਚਾਹ ਰਹੇ ਨੇ? ਬਿਲਕੁਲ, ਉਹਨਾਂ ਵੱਲੋਂ ਜਿਹੜੀ ਗੱਲ ਦੱਸੀ ਗਈ ਆ ਉਹਦੇ ਵਿੱਚ ਡੈਫੀਨੇਟਲੀ ਜਿਹੜਾ ਇਹ ਹੈਗਾ ਕਿ ਜੋ ਵੀ ਲੂਪ ਹੋਲਸ ਹੈਗੇ ਆ, ਮਤਲਬ ਇਹ ਤਾਂ ਪਹਿਲਾਂ ਵੀ ਉੱਥੇ ਗੱਲ ਚੱਲ ਰਹੀ ਸੀਗੀ, ਕਾਫੀ ਜਿਹੜੇ ਲੂਪ ਹੋਲ ਹੈਗੇ ਰਜਿਸਟ੍ਰੇਸ਼ਨ ਦੇ ਵਿੱਚ, ਜਿਹੜੇ ਲੂਪ ਹੋਲਸ ਹੈਗੇ ਆ ਉਹਨਾਂ ਨੂੰ ਜਿਹੜਾ ਮੋਟਰਸ ਨਵਾਂ ਸਿਸਟਮ ਆ ਰਿਹਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਗਿਆ ਹੈਗਾ, ਕਲੋਜ਼ ਕੀਤਾ ਗਿਆ ਹੈਗਾ, ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਵੀ ਨਾਲ ਮੰਨਿਆ ਗਿਆ ਕਿ ਇਹ ਗਾਰੰਟੀ ਨਹੀਂ ਕਿ ਟੋਟਲੀ ਸਾਰਾ ਕੁਝ ਕਲੋਜ਼ ਹੋ ਜਾਊਗਾ, ਪਰ ਮੈਕਸੀਮਾਈਜ਼ ਕੀਤਾ ਗਿਆ ਕਿ ਉਹਨੂੰ ਜਿੰਨਾ ਵੱਧ ਤੋਂ ਵੱਧ ਜਿਹੜਾ ਆ ਉਹ ਬੰਦ ਕੀਤਾ ਜਾ ਸਕੇ। ਤੇ ਜਿਹੜੀ ਡਾਇਰੈਕਟ ਬਾਰ ਉਹਨਾਂ ਦੀ ਨਾਲ ਗੱਲ ਹੋਈ ਆ ਉਹਦੇ ਵਿੱਚ ਮੇਨਲੀ ਇਹੋ ਹੀ ਗੱਲ ਹੋਈ ਆ ਕਿ ਜਿਹੜੀ ਕਮਿਊਨਿਟੀ ਦਾ ਸਾਥ ਹੈ ਜਾਂ ਕਮਿਊਨਿਟੀ ਦੇ ਨਾਲ ਮਿਲ ਕੇ ਜਿਹੜਾ ਕੰਮ ਕਰਨ ਦੀ ਗੱਲ ਉਹਨਾਂ ਨੇ ਆਖੀ ਆ। ਔਰ ਉਹਨਾਂ ਨੇ ਬਿਲਕੁਲ ਇਹ ਕਿਹਾ ਕਿ ਦੇ ਆਰ ਵੈਰੀ ਇੰਟਰਸਟਿਡ ਟੂ ਸਿਟ ਡਾਊਨ ਐਂਡ ਟਾਕ ਐਂਡ ਗੋ ਮੋਰ ਡੀਪ ਇਨਟੂ ਦਾ ਸਿਚੁਏਸ਼ਨ ਕਿ ਕਿਉਂ ਇਹ ਹੋ ਰਿਹਾ ਹੈਗਾ, ਕਿੱਦਾਂ ਹੋ ਰਿਹਾ ਹੈਗਾ ਤੇ ਕੀ ਇਹਦੇ ਵਿੱਚ ਕੀਤਾ ਜਾ ਸਕਦਾ, ਸੋ ਦੈਟ ਵੀ ਕੈਨ ਸਟਾਪ ਆਲ ਦਿਸ ਕੇਆਸ ਜਿਹੜੀ ਚੱਲ ਰਹੀ ਹੈ ਇਸ ਵੇਲੇ, ਫਰਾਡ ਚੱਲ ਰਿਹਾ ਇਸ ਵੇਲੇ, ਜਾਂ ਜਿਹੜੀਆਂ ਚੀਜ਼ਾਂ ਥੈਫਟ ਚੱਲ ਰਿਹਾ ਇਸ ਵੇਲੇ, ਉਹਦੇ 'ਚ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਜਿਸ 'ਚ ਉਹਨਾਂ ਨੇ ਕਿਹਾ ਕਿ ਦੇਰ ਇਜ਼ ਅ ਵੈਰੀ ਪੋਸੀਬਿਲਿਟੀ ਕਿ ਬਹੁਤ ਵਧੀਆ ਚਾਂਸ ਹੈਗਾ ਬੈਠ ਕੇ ਗੱਲ ਕਰਕੇ ਇਹਨੂੰ ਜਿਹੜਾ ਕਲੀਅਰ ਅਪ ਕਰਨ। ਤੇ ਰਮਨ ਜੀ, ਨੌਨ ਡੋਮਿਸਾਈਲ ਦਾ ਵੀ ਤੁਸੀਂ ਕੁਛ ਪੁੱਛਿਆ ਕਿੱਦਾਂ ਆ ਜਾਂ ਕਿਵੇਂ ਆ? ਕਿਉਂਕਿ ਆਪਣੀ ਕਮਿਊਨਿਟੀ ਦੇ ਕਿਉਂਕਿ ਕਾਫੀ ਲੋਕ ਉਸ ਦੇ ਨਾਲ ਸੰਬੰਧਿਤ ਆ, ਕਿਵੇਂ ਉਹ ਦੇਖਣਾ ਚਾਹ ਰਹੇ ਆ? ਕੀ ਉਸ ਦੇ ਉੱਤੇ ਕੋਈ ਉਹਨਾਂ ਨੇ ਟਿੱਪਣੀ ਕੀਤੀ? ਨੌਨ ਡੋਮਿਸਾਈਲ ਜਿਹੜਾ ਹੈਗਾ DOT ਦਾ ਮੁੱਦਾ ਹੈਗਾ, FMCSA ਦਾ ਉਹ ਮੁੱਦਾ ਨਹੀਂ ਹੈਗਾ। ਇਸ ਕਰਕੇ ਮੈਂ ਉਹਨਾਂ ਦੇ ਨਾਲ ਨੌਨ ਡੋਮਿਸਾਈਲ ਬਾਰੇ ਜ਼ਿਆਦਾ ਗੱਲ ਨਹੀਂ ਕਰ ਸਕਿਆ ਕਿਉਂਕਿ ਦੈਟ ਵਾਜ਼ ਉਹਨਾਂ ਨੇ ਡਿਵਰਟ ਕੀਤਾ ਕਿ DOT ਦੇ ਨਾਲ ਗੱਲ ਕਰਨ ਦੀ ਲੋੜ ਹੈਗੀ ਆ। ਪਰ ਨੌਨ ਡੋਮਿਸਾਈਲ ਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਨੌਨ ਡੋਮਿਸਾਈਲ ਲਾਇਸੈਂਸਿਸ ਆ ਉਹ ਸਟਾਪ ਨਹੀਂ ਹੋਣਗੇ, ਲੇਕਿਨ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਚੇਂਜ ਹੋ ਗਈ ਆ। ਸੋ ਜਿਹੜੀ ਰਿਕੁਆਇਰਮੈਂਟ ਹੁਣ ਪ੍ਰੈਜ਼ੈਂਟ ਕੀਤੀ ਗਈ ਆ ਉਹਦੇ ਥੱਲੇ ਜਿਹੜੇ ਨੌਨ ਡੋਮਿਸਾਈਲ ਲਾਇਸੈਂਸ ਆ ਜਦੋਂ ਵੀ ਉਹ ਦੁਬਾਰਾ ਤੋਂ ਸ਼ੁਰੂ ਕਰਨਗੇ ਤੇ ਉਹ ਨਵੀਂ ਜਿਹੜੀ ਰਿਕੁਆਇਰਮੈਂਟ ਆ ਉਹਦੇ ਤਹਿਤ ਹੀ ਜਿਹੜੇ ਆ ਉਹ ਹੋ ਸਕਣਗੇ। ਠੀਕ ਹੈ। ਸੋ ਰਮਨ ਜੀ ਕਹਿੰਦੇ ਵੀ ਬਾਰ ਵੀ ਉੱਥੇ ਪਹੁੰਚ ਰਹੇ ਆ ਜਾਂ ਪਹੁੰਚੇ ਹੋਊਗੇ ਤੇ ਉਹਨਾਂ ਨੇ ਕਿਹਾ ਵੀ 9 ਰੂਲ ਮੇਕਿੰਗ ਜਿਹੜੇ ਆ ਉਹ 2026 ਤੋਂ ਪਹਿਲਾਂ ਜਿਹੜੇ ਸ਼ੁਰੂ ਹੋਣੇ ਆ ਉਹਦੀ ਪੂਰੀ ਪਲਾਨ ਪੇਸ਼ ਹੋਊਗੀ, ਜਿੱਥੇ CDL ਮਿਲਸ, ਐਂਟਰੀ ਲੈਵਲ ਡਰਾਈਵਿੰਗ ਟ੍ਰੇਨਿੰਗ ਰੂਲਸ, ਸਰਟੀਫਿਕੇਸ਼ਨ ਫਾਰ ਇਲੈਕਟ੍ਰਿਕ ਲੌਗਿੰਗ ਡਿਵਾਈਸਿਸ ਤੇ ਨਿਊ ਐਂਟਰੈਂਟ ਟੈਸਟਿੰਗ ਫਾਰ ਮੋਟਰ ਕੈਰੀਅਰਸ। ਸੋ ਬਾਹਰ ਉਹਨਾਂ ਨੇ ਕਹਿੰਦੇ ਬਾਹਰ ਉਹਨਾਂ ਦੇ ਨਾਲ ਹੀ ਗੱਲਬਾਤ ਕਰ ਹਟੇ ਆ ਰਮਨ ਹੁਣੀ। ਮੇਰੀ ਕੁਦਰਤੀ ਆਪਣੇ ਹਰਜੋਤ ਜੀ ਮੁਲਾਕਾਤ ਹੋ ਗਈ ਜਦੋਂ ਹੀ ਮੈਂ ਐਂਟਰ ਹੋਇਆ। ਅਸੀਂ FMCSA ਦੇ ਬੂਥ ਤੇ ਸੀਗੇ, ਗੱਲਬਾਤ ਕਰ ਰਹੇ ਸੀ ਉੱਥੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ
ਤੇ ਉਦੋਂ ਹੀ ਮਿਸਟਰ ਬਾਰ ਦੀ ਐਂਟਰੀ ਹੋਈ ਉੱਥੇ, ਤੇ ਮੈਂ ਪੁੱਛ ਹੀ ਰਿਹਾ ਸੀਗਾ ਕਿ ਕਦੋਂ ਉਹਨਾਂ ਨੇ ਆਉਣਾ ਆ, ਤੇ ਕਹਿ ਰਹੇ ਸੀ ਕੱਲ ਆਉਣਾ ਆ। ਫਿਰ ਉਹ ਹੀ ਵਾਜ਼ ਰਾਈਟ ਬਿਹਾਈਂਡ ਮੀ, ਤੇ ਉਹ ਮਤਲਬ ਕਿ ਗੁੱਡ ਕਾਜ਼ ਹੋ ਗਿਆ ਕਿ ਉੱਥੇ ਹੀ ਅਸੀਂ ਜਿਹੜੀ ਟਾਈਮ ਜਿਹੜਾ ਸਾਨੂੰ ਲੱਗਿਆ 5-7 ਮਿੰਟ 10 ਮਿੰਟ ਗੱਲ ਕਰਨ, ਉਹ ਉੱਥੇ ਹੀ ਮਿਲ ਗਿਆ ਟਾਈਮ ਰਾਈਟ ਵੇ, 1-on-1। ਸੋ ਆਈ ਡਿਡ ਮੈਟ ਹਿਮ। ਸੋ ਕੱਲ ਤੇ ਪਰਸੋਂ 2 ਸੈਸ਼ਨ ਹੋਣੇ ਆ, ਉਹਨਾਂ ਦੇ ਵਿੱਚ ਡਿਟੇਲ ਚ ਕਹਿੰਦੇ ਇਹ ਜਿਹੜੇ ਮੁੱਦੇ ਮੈਂ ਦੱਸੇ ਆ ਇਹਨਾਂ ਦੇ ਉੱਤੇ ਗੱਲਬਾਤ ਹੋਊਗੀ। ਓਇਡਾ ਵੀ ਉੱਥੇ ਪਹੁੰਚੀ ਹੋਈ ਆ, ਸੋ ਨੈਪਟਾ ਵਾਲੇ ਵੀ ਉੱਥੇ ਪਹੁੰਚੇ ਹੋਏ ਆ, ਤੇ ਏਟੀ ਵਾਲੇ ਵੀ ਨੈਚੁਰਲੀ ਉੱਥੇ ਪਹੁੰਚੇ ਹੋਊਗੇ। ਜੀ ਜੀ ਜੀ, ਓਇਡਾ ਵਾਲਿਆਂ ਨਾਲ ਵੀ ਮੁਲਾਕਾਤ ਹੋਊਗੀ ਥੋੜੀ ਦੇਰ ਚ, ਜੇ ਆਈ ਆ। ਸੋ ਡੈਫੀਨਿਟਲੀ। ਸੋ ਕਿੱਦਾਂ ਰੌਣਕ ਕਿੰਨੀ ਕੁ ਲੱਗ ਰਹੀ ਆ, ਕਿ ਅਜੇ ਬੂਥ ਵਗੈਰਾ ਸੈਟਅਪ ਹੀ ਹੋ ਰਹੇ? ਨਹੀਂ, ਰੌਣਕ ਪੂਰੀ ਹੈ ਜੀ। ਬੂਥ ਤਾਂ ਸੈਟਅਪ ਹੋ ਜਾਂਦੇ। ਅੱਜ ਜਦੋਂ ਸਵੇਰੇ 10 ਵਜੇ ਖੁੱਲਦਾ ਤੇ ਇਹ ਲਾਈਵ ਹੁੰਦਾ, ਸੋ 10 ਵਜੇ ਤੋਂ ਬਾਅਦ ਸਾਰਾ ਕੁਝ ਜਿਹੜਾ ਆ ਚੱਲ ਪੈਂਦਾ। ਸੋ ਪੂਰੀ ਗਹਿਮਾ ਗਹਿਮੀ ਦੇ ਨਾਲ ਹੈ ਜੀ, ਪੂਰਾ ਚੱਲ ਰਿਹਾ ਕੰਮ। ਚਲੋ ਇਹ ਤਾਂ ਹੁਣ ਫਿਰ ਤੁਹਾਨੂੰ ਅਗਲੀ ਵਾਰੀ ਪੁੱਛਾਂਗੇ ਵੀ ਹੋਰ ਕਿਹੜੇ ਕੋਈ ਨਵੀਂ ਟੈਕਨੋਲੋਜੀ ਨੂੰ ਲੈ ਕੇ ਕੀ ਕੁਛ ਜਿਹੜਾ ਹੋ ਰਿਹਾ, ਜੇ ਤੁਸੀਂ ਤੋਰਾ ਫੇਰਾ ਕਰਨਾ ਹੋਣਾ, ਮਿਲਣਾ ਗਿਲਣਾ ਹੋਣਾ, ਕੋਈ ਚੀਜ਼ ਜਿਹਨੇ ਤੁਹਾਡੀ ਅੱਖ ਨੂੰ ਖਿੱਚਿਆ, ਕੋਈ ਨਵੀਂ ਚੀਜ਼ ਦੇਖਣ ਨੂੰ ਮਿਲੀ, ਜਾਂ ਕੋਈ ਜਿਹੜੇ ਟਰੱਕ ਵਗੈਰਾ ਜਾਂ ਉਹਦੇ ਵਿੱਚ ਇਲੈਕਟ੍ਰਿਕ ਵਾਲੇ, ਆਟੋਨੋਮਸ ਵਾਲੇ, ਜਾਂ ਕੋਈ ਵੀ ਇੱਦਾਂ ਦੀ ਚੀਜ਼ ਜਿਸ ਨੇ ਤੁਹਾਡੀ ਅੱਖ ਨੂੰ ਖਿੱਚਿਆ ਹੋਵੇ ਉੱਧਰ ਨੂੰ? ਅਜੇ ਤਾਂ ਕੁਦਰਤੀ ਰਾਜ ਮੈਂ ਅਜੇ ਐਂਟਰ ਹੀ ਕੀਤਾ ਸੀਗਾ ਸ਼ੋਅ ਦੇ ਵਿੱਚ, ਆਪਣਾ ਬੈਜ ਲੈ ਕੇ। ਅਜੇ ਮੈਂ ਸਿੱਧਾ FMCSA ਦੇ ਬੂਥ ਤੇ ਪਹੁੰਚਿਆ ਸੀ ਜਦੋਂ ਆਹ ਮੁਲਾਕਾਤ ਹੋ ਗਈ। ਸੋ ਹੁਣ ਮੈਂ ਸ਼ੋਅ ਦੇ ਅੰਦਰ ਐਂਟਰ ਕੀਤਾ ਆ। ਸੋ ਹੁਣ ਆਈ ਵਿਲ ਗੋ ਓਵਰ ਦਾ ਸ਼ੋਅ, ਤੇ ਤੁਹਾਡੇ ਨਾਲ ਫਿਰ ਬਾਅਦ ਦੇ ਵਿੱਚ ਸ਼ੋਅ ਦੇ ਬਾਰੇ ਦੇ ਵਿੱਚ ਵੀ ਸਾਰੀ ਡਿਟੇਲ 'ਚ ਗੱਲ ਕਰਾਂਗੇ ਜੀ। ਤੇ ਰਮਨ ਜੀ, ਇੰਡਸਟਰੀ ਦੇ ਵਿੱਚ ਜਿਹੜਾ ਇਸ ਟਾਈਮ ਕੀ ਜਿਹੜੀ ਸਿਚੁਏਸ਼ਨ ਆ, ਖਾਸ ਕਰਕੇ ਰੇਟਸ ਵਗੈਰਾ ਨੂੰ ਲੈ ਕੇ ਕਿੱਦਾਂ ਆ? ਕਿਉਂਕਿ ਸੀਰੀਅਲਸ ਦਾ ਜਿਹੜਾ ਮਸਲਾ ਉਹ ਇਕੱਲਾ ਕੈਲੀਫੋਰਨੀਆ ਤੱਕ ਨਹੀਂ, ਓਬਵੀਅਸਲੀ, ਕਿਉਂਕਿ ਨੇਸ਼ਨ ਵਾਈਡ DOT ਦੇ ਅੰਡਰ ਆਉਂਦਾ ਆ। ਆਪਾਂ ਇੰਡੀਆਨਾ 'ਚ ਵੀ ਦੇਖ ਰਹੇ ਸੀ, ਉੱਥੇ ਵੀ ਲੋਕ ਕਾਫੀ ਇਸ ਮੁੱਦੇ ਨੂੰ ਜਿਹੜਾ ਉਹ ਉਸ ਦੇ ਉੱਤੇ ਚਰਚਾ ਕਰ ਰਹੇ ਆ, ਗੱਲਬਾਤ ਕਰ ਰਹੇ ਆ। ਵਫਦ ਵੀ ਕਹਿੰਦੇ ਵੀ ਮਿਲੇ ਹੈਗੇ ਆ ਉਹਨਾਂ ਜਿਹੜੇ ਟਰੱਕਰਸ ਦੇ, ਜਾ ਕੇ ਉੱਥੋਂ ਦੇ ਗਵਰਨਰ ਨੂੰ। ਸੋ ਕੀ ਸਿਚੁਏਸ਼ਨ ਹੈਗੀ ਹੈ ਇੰਡਸਟਰੀ ਦੀ ਇਸ ਨੂੰ ਲੈ ਕੇ? ਕੀ ਡਰਾਈਵਰਸ ਫੁੱਲ ਨੇ, ਪੂਰੇ ਆ? ਕੋਈ ਰੌਲਾ ਰੱਪਾ ਤਾਂ ਨਹੀਂ ਇਸ ਚੀਜ਼ ਦੇ ਵਿੱਚ ਵੀ ਡਰਾਈਵਰਸ ਦੀ ਘਾਟ ਵਾਲਾ ਮਸਲਾ ਬਣੂਗਾ? ਦੇਖੋ, ਗੱਲ ਏਦਾਂ ਆ ਕਿ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਇਹ ਜਿਹੜੇ ਮਸਲੇ ਹੈਗੇ ਆ, ਇਹ ਉਵੇਂ ਰਿਐਕਸ਼ਨ ਨਹੀਂ ਹੁੰਦਾ ਜਿਵੇਂ ਕਿ ਆਪਣਾ ਇਸ ਵੇਲੇ ਵਾਰ ਦੇ ਵਿੱਚ ਰਿਐਕਸ਼ਨ ਹੋ ਰਿਹਾ ਕਿ ਉੱਧਰ ਬੰਬ ਡਿੱਗਦਾ ਤੇ ਇੱਧਰ ਆਪਣੇ ਪੰਪ ਦੇ ਉਸੇ ਪ੍ਰਾਈਸ ਉੱਤੇ ਚਲੀ ਜਾਂਦੀ ਆ। ਸੋ ਇੱਦਾਂ ਦਾ ਰਿਐਕਸ਼ਨ ਤਾਂ ਨਹੀਂ ਅਜੇ ਹੈਗਾ ਇੰਡਸਟਰੀ ਦੇ ਵਿੱਚ ਵੀ ਇੱਕਦਮ ਇੰਨੇ ਲਾਇਸੈਂਸ ਕੈਂਸਲ ਹੋਏ ਆ ਤਾਂ ਦੂਜੇ ਦਿਨ ਹੀ ਆਪਾਂ ਨੂੰ ਫਰਕ ਪਤਾ ਲੱਗ ਜਾਊਗਾ। ਇਟ ਵਿਲ ਟੇਕ ਅਬਾਊਟ 3 months ਟੂ ਅੰਡਰਸਟੈਂਡ ਕਿ ਕਿੱਥੇ ਕੁ ਰਿਐਕਸ਼ਨ ਹੋਇਆ, ਕਿੰਨਾ ਰਿਐਕਸ਼ਨ ਹੋਇਆ, ਕਿੱਥੇ ਐਕਟ ਹੋਇਆ, ਕਿੰਨਾ ਐਕਸ਼ਨ ਹੋਇਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਇਹ ਥੋੜ੍ਹਾ ਟਾਈਮ ਲੱਗੂਗਾ ਇੱਥੇ ਪਤਾ ਲੱਗਣ ਨੂੰ ਵੀ ਜਿਹੜੇ ਸਾਡੇ ਇਹ ਚੀਜ਼ਾਂ ਹੋਈਆਂ ਹੈਗੀਆਂ ਜਾਂ ਜਿਹੜਾ ਸਾਡਾ ਇਹ ਕੰਮ ਹੋਇਆ ਉਹਦੇ ਨਾਲ ਹੁਣ ਜਿਹੜਾ ਅਸਰ ਹੈਗਾ ਉਹ ਕਿੱਥੇ ਦੇਖਣ ਨੂੰ ਮਿਲਦਾ ਹੈ। ਰਮਨ ਜੀ, ਉੱਥੇ ਪ੍ਰੋਗਰਾਮ ਤੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਆਪਾਂ ਆਫ-ਏਅਰ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗੇ ਆਈਡੀਜ਼ ਨੂੰ ਲੈ ਕੇ, ਆਈਡੈਂਟੀਟੀ ਥੈਫਟ ਨੂੰ ਲੈ ਕੇ, ਆਨਲਾਈਨ ਕੌਣ ਅਸਲੀ ਬੰਦਾ ਹੈ, ਕੌਣ ਨਕਲੀ ਆ, ਕਿੱਥੋਂ ਕੀ ਚੱਲ ਰਿਹਾ ਆ, ਉਹ ਵੀ ਕਾਫੀ ਮੁੱਦਾ ਇਸ ਟਾਈਮ ਇੰਡਸਟਰੀ ਦੇ ਵਿੱਚ ਗਰਮਾਇਆ ਪਿਆ ਹੈ। ਬਿਲਕੁਲ ਰਾਜਕਰਨ, ਜਿਹੜਾ ਇਸ ਵੇਲੇ ਮੁੱਦਾ ਇੰਡਸਟਰੀ ਦੇ ਵਿੱਚ ਆ ਰਿਹਾ ਹੈਗਾ, ਜਿਹੜਾ ਆਉਣ ਵਾਲੇ ਸਮੇਂ 'ਚ ਆ ਰਿਹਾ ਹੈਗਾ, ਉਹ ਹੈਗਾ ਕਿ ਆਈਡੈਂਟੀਟੀ ਥੈਫਟ ਜਿਹੜਾ ਆ, ਡਰਾਈਵਰ ਦੀ ਆਈਡੈਂਟੀਟੀ ਆ, ਠੀਕ ਹੈ ਨਾ, ਡਰਾਈਵਰ ਦੀ ਆਈਡੈਂਟੀਟੀ ਔਰ ਡਰਾਈਵਰ ਦੀ ਜਿਹੜੀ ਇੱਥੋਂ ਤੱਕ ਪਤਾ ਲੱਗ ਰਿਹਾ ਕਿ ਫੇਕ ਜਿਹੜੇ CDL ਹੈਗੇ ਆ ਉਹ ਬਣ ਰਹੇ ਹੈਗੇ ਆ। ਫੇਕ CDL ਜਿਹੜੇ ਆ ਉਹ ਬਾਹਰਲੀਆਂ ਕੰਟਰੀਆਂ ਤੋਂ ਮੰਗਵਾਏ ਜਾ ਰਹੇ ਬਣਵਾ ਕੇ, ਤੇ ਉਹ ਜਿਹੜੇ ਫੇਕ CDL ਆ ਉਹ ਯੂਜ਼ ਕੀਤੇ ਜਾ ਰਹੇ ਆ ਇਸ ਥੈਫਟ ਦੇ ਵਿੱਚ, ਇਸ ਕੰਮ ਦੇ ਵਿੱਚ। ਸੋ ਉੱਥੋਂ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜੀ ਇੰਡਸਟਰੀ ਦੀ ਇਨਫੋਰਮੇਸ਼ਨ ਆ ਕਿੱਥੋਂ ਜਾ ਰਹੀ ਆ, ਕਿੱਥੋਂ ਚੋਰੀ ਹੋ ਰਹੀ ਆ। ਮਤਲਬ ਇਹ ਇੰਨਾ ਕੁ ਡੀਪ, ਅੱਜ ਮੈਂ ਸੀਰੀਅਸਲੀ ਅੱਜ ਮੈਂ ਸਵੇਰੇ ਡਰਾਈਵ ਕਰ ਰਿਹਾ ਸੀ ਇੱਥੇ ਆਉਣ ਲਈ ਲੋਹੀਵਿਲ, ਤੇ ਮੈਂ ਇਹ ਜਿਹੜੇ ਸੈਸ਼ਨ ਸੁਣੇ ਹੈਗੇ ਆ, ਪੋਡਕਾਸਟ ਸੁਣੇ ਹੈਗੇ ਆ, ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਕਿ ਇੰਨਾ ਕੁ ਡੀਪ ਕੰਮ ਹੋ ਚੁੱਕਾ ਕਿ ਜਿਹਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਇਹ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੀ ਆ। ਔਰ ਜਿਹੜੀਆਂ ਸਾਡੀਆਂ ਟਰੱਕਿੰਗ ਕੰਪਨੀਜ਼ ਆ, ਜਦੋਂ ਹੁਣ ਉੱਥੇ ਗੱਲ ਇਹ ਚੱਲੀ ਕਿ ਜਿਹੜਾ ਇਹ ਸਾਰਾ ਲਾਸ ਹੁੰਦਾ ਆ, ਜਦੋਂ ਕੋਈ ਥੈਫਟ ਹੁੰਦਾ, ਕੋਈ ਆਇਡੈਂਟੀਟੀ ਚੀਜ਼ ਹੁੰਦੀ ਆ, ਕੋਈ ਵੀ ਹੁੰਦਾ, ਕੋਈ ਲੋਡ ਚੋਰੀ ਹੁੰਦਾ, ਤੇ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਅਸਰ ਆ ਉਹ ਕਿਤੇ ਪੈਂਦਾ ਆ। ਤਾਂ 80 to 90% ਜਿਹੜੀ ਉਹਦੇ ਵਿੱਚ ਡੀਲ ਦੱਸੀ ਗਈ
ਉਹ ਇਹੋ ਹੀ ਦੱਸੀ ਗਈ ਕਿ 80 to 90% ਜਿਹੜਾ ਆ ਉਹ ਕੈਰੀਅਰ ਤੇ ਫਰਕ ਪੈਂਦਾ, ਕੈਰੀਅਰ ਨੂੰ ਚੱਲਣਾ ਪੈਂਦਾ ਹੈ, ਫਾਈਨੈਂਸ਼ੀਅਲ ਲਾਸ ਜਿਹੜਾ ਉਹ ਕੈਰੀਅਰ ਦੇ ਸਿਰ ਪੈਂਦਾ, ਠੀਕ ਹੈ ਨਾ। ਤੇ ਇਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਜਿਹੜਾ 80% ਜਿਹੜੇ ਫਰਾਡ ਐਂਡ ਥੈਫਟ ਹੈਗਾ ਆ ਉਹ ਨਾਨ ਡੋਮਿਸਾਈਲ ਲਾਇਸੈਂਸ ਦੇ ਨਾਲ ਜੁੜਿਆ ਹੈਗਾ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਹੁਣ ਉਹ ਸਾਹਮਣੇ ਆ ਰਹੀਆਂ ਹੈਗੀਆਂ। ਇਹ ਚੀਜ਼ਾਂ ਪਿਛਲੇ ਸਾਲ ਆਪਣੇ ਸਾਹਮਣੇ ਨਹੀਂ ਸੀਗੀਆਂ, ਇਹ ਚੀਜ਼ਾਂ ਆਪਾਂ ਨੂੰ ਪਿਛਲੇ ਸਾਲ ਪਤਾ ਨਹੀਂ ਸੀਗੀਆਂ। ਇਹ ਚੀਜ਼ਾਂ ਹੁਣ ਉਜਾਗਰ ਹੋ ਰਹੀਆਂ ਜਦੋਂ ਇਹਦਾ ਡਾਟਾ ਸਾਹਮਣੇ ਆ ਰਿਹਾ, ਜਦੋਂ ਇਹਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਇਹ ਚੀਜ਼ਾਂ ਵਾਪਰ ਰਹੀਆਂ, ਆਹ ਚੀਜ਼ਾਂ ਹੋ ਰਹੀਆਂ, ਸਾਰਾ ਕੁਛ ਆਹ ਚੀਜ਼ ਚੱਲ ਰਹੀ ਆ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਹੁਣ ਲੱਗ ਰਿਹਾ ਕਿ ਜਿੱਦਾਂ ਇੰਡਸਟਰੀ ਦੇ ਵਿੱਚ ਜਿਹੜੀ ਖਾਸ ਕਰਕੇ ਜਿਹੜੀ ਕੈਰੀਅਰਸ ਆ, ਜਦੋਂ 90% ਨੁਕਸਾਨ ਕੈਰੀਅਰ ਦਾ ਹੋ ਰਿਹਾ, 90% ਕੈਰੀਅਰ ਨੂੰ ਹਿੱਟ ਹੋ ਰਿਹਾ, 80% 90%, ਤੇ ਕੈਰੀਅਰ ਨੂੰ ਹੀ ਜ਼ਿਆਦਾ ਜਿਹੜੀ ਆ ਉਹ ਡੀਟੇਲ ਦੇ ਵਿੱਚ ਕੰਮ ਕਰਨਾ ਪੈਣਾ, ਕੈਰੀਅਰ ਨੂੰ ਹੀ ਜ਼ਿਆਦਾ ਜਿਹੜੀ ਆ ਡੀਟੇਲ ਕਰਨੀ ਪੈਣੀ ਆ ਉਸ ਚੀਜ਼ ਦੀ, ਕਿਉਂਕਿ ਕੈਰੀਅਰਸ ਜਿਹੜੇ ਹੈਗੇ ਆ ਉਹ ਜਦੋਂ ਨੁਕਸਾਨ ਤੁਹਾਡਾ ਹੋਣਾ ਤਾਂ ਤੁਹਾਨੂੰ ਹੀ ਸਾਰੀ ਡੀਟੇਲ ਦੇ ਵਿੱਚ ਗੱਲ ਕਰਨੀ ਪੈਣੀ ਆ ਉਹਦੇ ਉੱਤੇ ਕਿ ਤੁਸੀਂ ਕਿੱਦਾਂ ਡਰਾਈਵਰ ਨੂੰ ਵੈਟਿੰਗ ਕਰਦੇ ਆ, ਡਰਾਈਵਰ ਦਾ ਬੈਕਗਰਾਊਂਡ ਕਿੱਦਾਂ ਚੈੱਕ ਕਰਦੇ ਆ, ਡਰਾਈਵਰ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਵੇਂ ਤੁਸੀਂ ਹੱਲ ਕਰਦੇ, ਹੈਂਡਲ ਕਰਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਆਪਣੀ ਖਾਸ ਕਰਕੇ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਬੜੀਆਂ ਮਹੱਤਤਾ ਰੱਖਦੀਆਂ, ਕਿਉਂਕਿ ਇੱਥੇ ਅਸੀਂ ਮੇਰੇ ਖਿਆਲ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਘੱਟ ਜ਼ੋਰ ਪਾਉਂਦੇ ਆ, ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਘੱਟ ਕੰਮ ਕਰਦੇ ਹੈਗੇ ਜਦੋਂ ਅਸੀਂ ਡਰਾਈਵਰ ਦੀ ਵੈਟਿੰਗ ਕਰਦੇ ਹੈਗੇ ਕਿ ਡਰਾਈਵਰ ਪਹਿਲਾਂ ਕਿੱਥੋਂ ਆਇਆ ਹੈਗਾ, ਡਰਾਈਵਰ ਨੇ ਕੀ ਕੰਮ ਕੀਤਾ, ਡਰਾਈਵਰ ਪਿਛਲੀ ਜੌਬ ਤੇ ਕੀ ਕਰਦਾ ਸੀਗਾ, ਉੱਥੇ ਕੋਈ ਉਹਨੇ ਪ੍ਰੋਬਲਮ ਕ੍ਰੀਏਟ ਕੀਤੀ ਆ ਨਹੀਂ ਕੀਤੀ ਆ, ਉਹਦਾ ਬੈਕਗਰਾਊਂਡ ਚੈੱਕ। ਸੋ FMCSA ਨਾਲ ਇਸ ਚੀਜ਼ ਤੇ ਵੀ ਗੱਲ ਹੋਈ ਸੀਗੀ ਸਾਡੀ ਉੱਥੇ ਕਿ ਜਿਹੜਾ ਡਰਾਈਵਰ ਵੈਟਿੰਗ ਪ੍ਰੋਸੈਸ ਹੈਗਾ ਉਹਦੇ ਵਿੱਚ FMCSA ਨੇ ਜਦੋਂ 2020 ਦੇ ਵਿੱਚ ਕਲੀਅਰਿੰਗ ਹਾਊਸ ਲਾਂਚ ਕੀਤਾ ਸੀਗਾ ਉਦੋਂ ਪ੍ਰੋਮਿਸ ਕੀਤਾ ਸੀਗਾ ਕਿ ਜਿਹੜਾ 3 ਸਾਲ ਬਾਅਦ ਜਿਹੜਾ ਕਲੀਅਰਿੰਗ ਹਾਊਸ ਹੈ ਉਹਦੇ 'ਚ ਇਨਫ ਡਾਟਾ ਹੋ ਜਾਊਗਾ ਤੇ ਕੈਰੀਅਰਸ ਨੂੰ ਸੈਪਰੇਟਲੀ ਡਰਾਈਵਰ ਦੀ ਬੈਕਗਰਾਊਂਡ ਚੈੱਕ ਦੇ ਵਿੱਚ ਨਹੀਂ ਜਾਣਾ ਪਊਗਾ। ਇੱਕ ਜਿਹੜਾ ਕਲੀਅਰਿੰਗ ਹਾਊਸ ਆ ਉਹਦੇ ਤੋਂ ਤੁਹਾਨੂੰ ਇਹ ਰਿਪੋਰਟ ਮਿਲੂਗੀ, ਪਰ ਅਜੇ ਤੱਕ ਉਹ ਕੁਛ ਵੀ ਨਹੀਂ ਹੋਇਆ ਹੈਗਾ। ਸੋ ਉਸ ਮਾਮਲੇ 'ਚ FMCSA ਨੇ ਜ਼ਰੂਰ ਇਹ ਕੁਐਸਚਨ ਨੋਟ ਕੀਤਾ ਹੈਗਾ ਉਹਨਾਂ ਨੇ ਕਿ ਅਸੀਂ ਡੈਫੀਨੇਟਲੀ ਇਸ ਚੀਜ਼ ਦੇ ਉੱਤੇ ਹੋਰ ਜ਼ੋਰ ਦੇਵਾਂਗੇ ਕਿਉਂਕਿ ਹੁਣ ਇਹ ਮੁੱਦਾ ਜਿਹੜਾ ਆ ਇਹ ਹੋਰ ਭੱਖ ਗਿਆ ਹੈਗਾ। ਰਮਨ ਜੀ, ਜਿੱਦਾਂ ਤੁਸੀਂ ਕਿਹਾ ਵੀ ਕਿਸੇ ਵੀ ਚੀਜ਼ ਦਾ ਜਿਹੜਾ ਇਫੈਕਟ ਆਉਂਦਿਆਂ ਨੂੰ ਕੁਛ ਮਹੀਨੇ ਇਸ ਦੇ ਵਿੱਚ ਲੱਗ ਜਾਂਦੇ ਆ, ਜੋ ਇਸ ਟਾਈਮ ਇੰਡਸਟਰੀ ਦੇ ਵਿੱਚ ਉਥਲ ਪੁਥਲ ਖਾਸ ਕਰਕੇ ਰੈਗੂਲੇਸ਼ਨਸ ਨੂੰ ਲੈ ਕੇ ਜਾਂ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ, ਜਿਹੜੀ ਸਖਤੀ ਦੇ ਰੁੱਖ ਆ, ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਸੁਧਾਰ ਨੂੰ ਲੈ ਕੇ ਜਾਂ ਕਹਿ ਲਓ ਵੀ ਸਟ੍ਰੀਮਲਾਈਨ ਹੋਣ ਨੂੰ ਤੁਸੀਂ ਕਿੰਨਾ ਕੁ ਵਕਤ ਤੁਹਾਨੂੰ ਲੱਗਦਾ ਵੀ ਲੱਗੇਗਾ ਵੀ 3 ਮਹੀਨੇ 6 ਮਹੀਨੇ ਸਾਲ ਤੱਕ ਸਟ੍ਰੀਮਲਾਈਨ ਹੋਣ ਦੇ ਅਸਾਰ ਨੇ? ਕਦੋਂ ਤੱਕ ਤੁਹਾਨੂੰ ਲੱਗਦਾ ਵੀ ਇਹ ਸਟ੍ਰੀਮਲਾਈਨ ਹੋਊਗਾ ਹੁਣ ਸਾਰਾ ਕੁਛ? ਬਿਲਕੁਲ ਰਾਸ਼ਟਰ, ਸਟ੍ਰੀਮਲਾਈਨ ਤਾਂ ਦੇਖੋ ਇਹ ਟਾਈਮ ਟੂ ਟਾਈਮ ਸਟ੍ਰੀਮਲਾਈਨ ਹੁੰਦਾ ਰਹਿਣਾ ਹੈ ਤਾਂ ਇਹ ਕੰਮ ਚੱਲਦਾ ਰਹਿਣਾ ਹੈ। ਇਹਦੇ ਵਿੱਚ ਮੇਨਲੀ ਕਦੋਂ ਇਹ ਸਾਰੀਆਂ ਚੀਜ਼ਾਂ ਹੋਣੀਆਂ ਹੈਗੀਆਂ, ਕਦੋਂ ਇਹ ਸਾਰਾ ਕੰਮ ਹੋਣਾ ਹੈਗਾ, ਇਹਦੇ ਤੇ ਕੋਈ ਟਾਈਮ ਲਾਈਨ ਤਾਂ ਨਹੀਂ ਹੈਗੀ, ਪਰ ਇੰਨਾ ਹੈਗਾ ਕਿ ਇਹ ਜਿਹੜੀ ਚੀਜ਼ ਹੈਗੀ ਆ ਜਦੋਂ ਜਿਹੜੀਆਂ ਪਹਿਲੀਆਂ ਐਡਮਿਨਿਸਟ੍ਰੇਸ਼ਨ ਸੀਗੀਆਂ ਉਹਨਾਂ ਦੇ ਵਿੱਚ ਕਈ ਵਾਰੀ ਪ੍ਰੋਬਲਮਸ ਨੂੰ ਤੁਸੀਂ ਪ੍ਰੈਜ਼ੈਂਟ ਕਰਦੇ ਸੀਗੇ, ਕਈ ਵਾਰੀ ਪ੍ਰੋਬਲਮਸ ਨੂੰ ਤੁਸੀਂ ਦੱਸਦੇ ਸੀਗੇ, ਪਰ ਉਹ ਪ੍ਰੋਬਲਮਸ ਦੇ ਉੱਤੇ ਅਸਰ ਕਰਨਾ, ਜਿੱਦਾਂ ਆਪਾਂ ਪਿਛਲੀ ਵਾਰੀ ਵੀ ਮੇਰੇ ਖਿਆਲ ਆਪਾਂ ਕਿਹਾ ਸੀਗਾ ਜਦੋਂ ਮਿਸਟਰ ਟਰੰਪ ਦੇ ਪਹਿਲੀ ਜਿਹੜੀ ਆ ਸੀਗੀ ਉਹਨਾਂ ਦੀ ਟਾਈਮ, ਉਦੋਂ ਕਿਹਾ ਸੀਗਾ ਵੀ ਵੱਡੀਆਂ ਸਾਰੀਆਂ ਚਾਬੀਆਂ ਦੇ ਕੇ ਕੰਮ ਨਿਬੇੜਤਾ, ਉਹ ਚੀਜ਼ ਰਾਈਟ। ਆਪਾਂ ਉਹ ਚੀਜ਼ਾਂ ਦੇਖਦੇ ਰਹੇ ਹਾਂ ਕਿ ਜਿੱਥੇ ਕਾਫੀ ਐਡਮਿਨਿਸਟ੍ਰੇਸ਼ਨ ਕਹਿ ਜਾਂਦੀ ਸੀ ਗੱਲਾਂ, ਪਰ ਉਹ ਹੁੰਦੀਆਂ ਨੂੰ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਦਾ 4 ਸਾਲ ਦਾ ਸਮਾਂ ਲੰਘ ਜਾਂਦਾ ਸੀ। ਪਰ ਮੈਨੂੰ ਲੱਗਦਾ ਕਿ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ। ਇੱਥੇ ਜਿਹੜੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਉਹਨਾਂ ਦੇ ਬੜੀ ਕੁਇਕਲੀ ਅਸਰ ਕੀਤਾ ਜਾ ਰਿਹਾ, ਉਹਨਾਂ ਦੇ ਬੜੀ ਕੁਇਕਲੀ ਉਹਨਾਂ ਦੇ ਧਿਆਨ ਦਿੱਤਾ ਜਾ ਰਿਹਾ। ਸੋ ਆਸ ਕਰਦੇ ਹਾਂ ਕਿ ਜਿਹੜੀਆਂ ਇਹ ਐਡਮਿਨਿਸਟ੍ਰੇਸ਼ਨ ਦੇ ਥੱਲੇ ਚੀਜ਼ਾਂ ਹੋ ਰਹੀਆਂ ਬਹੁਤ ਕੁਇਕ ਹੋ ਰਹੀਆਂ, ਸੋ ਹੋਪਫੁਲੀ ਚੀਜ਼ਾਂ ਜਿਹੜੀਆਂ ਜਲਦੀ ਬਦਲਣੀਆਂ ਸ਼ੁਰੂ ਹੋਣਗੀਆਂ। ਜੀ ਜੀ ਅਗਲੀ ਖਬਰ ਵੱਲ ਚੱਲੀਏ ਤੇ ਆਪਣੇ ਐਰੀਜ਼ੋਨਾ ਦੇ ਵਿੱਚ ਰਾਜਕਨਵੀਰ ਸਿੰਘ ਜੀ, ਮੈਂ ਚੈਟ ਦੇ ਉੱਤੇ ਸ਼ੇਅਰ ਵੀ ਕੀਤੀ ਆ, ਇੱਕ ਬਹੁਤ ਵੱਡਾ ਕਹਿੰਦੇ ਇਨਫੋਰਸਮੈਂਟ ਐਕਸ਼ਨ ਹੋਇਆ ਐਰੀਜ਼ੋਨਾ ਦੇ ਵਿੱਚ ਤੇ US ਬਾਰਡਰ ਪੈਟਰੋਲ ਆਫੀਸ਼ੀਅਲਸ ਨੇ ਯੂਮਾ ਸੈਕਟਰ ਦੇ ਵਿੱਚ 11 ਸੈਮੀ ਟਰੱਕ ਡਰਾਈਵਰਸ ਜਿਹੜੇ ਅਰੈਸਟ ਕੀਤੇ ਆ। ਆਪਰੇਸ਼ਨ ਇਹ ਫਰਵਰੀ ਦੇ ਵਿੱਚ ਹੋਇਆ ਸੀ 26 ਚ, ਪਰ ਅੱਜ ਨਿਊਜ਼ ਆਈ ਹੈਗੀ ਆ ਤੇ ਇਹਦੇ ਵਿੱਚ ਕਿਹਾ ਕਿ ਸਾਰੇ ਇੰਡੀਅਨ ਨੈਸ਼ਨਲਸ ਆ, ਫੋਟੋਆਂ ਸਾਰੀਆਂ ਹੀ ਉਹ ਭਾਰਤੀ ਮੂਲ ਦੇ ਲੋਕਾਂ ਦੀਆਂ ਆ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਰਾਈਵਰਸ ਆ
ਉਹ ਕਮਰਸ਼ੀਅਲ ਡਰਾਈਵਿੰਗ ਕਮਰਸ਼ੀਅਲ ਵਹੀਕਲ ਯੂਜ਼ ਕਰ ਰਹੇ ਸੀ ਲਾਇਸੈਂਸ, ਤੇ ਵੱਖ-ਵੱਖ ਸਟੇਟਾਂ ਤੋਂ ਹੈਗੇ ਆ, ਫਲੋਰੀਡਾ, ਨਿਊਯਾਰਕ, ਪੈਂਸਿਲਵੇਨੀਆ, ਇੰਡੀਆਨਾ, ਕੈਲੀਫੋਰਨੀਆ, ਤੇ ਉਹ ਇਲੀਗਲ ਹੀ ਸਾਰਿਆਂ ਨੂੰ ਕਹਿ ਰਹੇ ਹੈਗੇ ਆ। ਤੇ ਅਥਾਰਟੀਜ਼ ਨੇ ਇਹ ਕਿਹਾ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ, ਤੇ ਪਰ ਉਹਨਾਂ ਨੇ ਉਹ ਜਿਹੜੇ ਆ ਅਰੈਸਟ ਕਰ ਲਏ ਹੈਗੇ ਆ। ਸੋ 11 ਦੀਆਂ ਉਹਨੀ ਫੋਟੋਆਂ ਲਾ ਕੇ ਪੂਰਾ ਸ਼ੋਅ ਕੀਤਾ। ਸੋ ਕੈਲੀਫੋਰਨੀਆ ਦੇ ਵਿੱਚ ਵੀ ਆਪਾਂ ਨੂੰ ਕਈ ਕਾਲਸ ਆਈਆਂ ਸੀਆਂ ਵੀ ਕੈਲੀਫੋਰਨੀਆ ਐਰੀਜ਼ੋਨਾ ਬਾਰਡਰ ਤੇ ਵੀ ਅਰੈਸਟ ਹੋ ਰਹੇ ਆ, ਤੇ ਹੁਣ ਵੱਖ-ਵੱਖ ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਆ ਡਰਾਈਵਰਸ ਅਰੈਸਟ ਹੋ ਰਹੇ ਹੈਗੇ। ਜੀ, ਸੋ ਐਨਫੋਰਸਮੈਂਟ ਬਿਲਕੁਲ ਹਰਜੋਤ ਜੀ ਇਹ ਜਿਹੜੀ ਉਹ ਚੱਲ ਹੀ ਰਹੀ ਆ। ਸੋ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਚੱਲੀ ਜਿਹੜਾ ਜਾ ਰਿਹਾ। ਰਮਨ ਜੀ ਜੁੜੇ ਹੋਏ ਹੋ ਨਾਲ? ਬਿਲਕੁਲ ਜੀ, ਬਿਲਕੁਲ। ਹਾਂਜੀ, ਸੋ ਰਮਨ ਜੀ ਇਸ ਚੀਜ਼ ਨੂੰ ਲੈ ਕੇ ਵੀ ਕੀ ਤੁਹਾਨੂੰ ਲੱਗਦਾ ਵੀ ਅੱਗੇ ਹੋਊਗਾ? ਵੱਖ-ਵੱਖ ਸੂਬਿਆਂ ਦੇ ਵਿੱਚ ਚਲੋ ਮੰਨ ਲਓ, ਕਿਉਂਕਿ ਕੇਸ ਚੱਲੀ ਜਾਂਦੇ, ਕਈ ਕੁਛ ਹੋ ਹੀ ਜਾਂਦਾ ਆ ਵੱਖ-ਵੱਖ ਸੂਬਿਆਂ 'ਚ, ਪਰ ਓਵਰਆਲ ਇੰਡਸਟਰੀ ਦੇ ਵਿੱਚ ਇਹ ਐਨਫੋਰਸਮੈਂਟ ਇੰਗਲਿਸ਼ ਵਾਲੀਆਂ, ਆਪਾਂ ਰੀਸੈਂਟਲੀ ਪਿਛਲੇ ਵੀਕ ਦੇ ਵਿੱਚ ਦੇਖਿਆ ਫੌਕਸ ਨਿਊਜ਼ ਵਾਲੇ ਜਿਹੜੇ ਫਲੋਰੀਡਾ ਦੇ ਸਟੇਟ ਟਰੂਪਰਸ ਦੇ ਨਾਲ ਵਿਸ਼ੇਸ਼ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਲਾਈਵ ਹੀ ਜਿਹੜਾ ਉਹ ਸ਼ੋਅ ਕੀਤਾ ਵੀ ਚਲੋ ਉਹਨਾਂ ਨੇ ਡਰਾਈਵਰ ਦੀ ਫੋਟੋ ਤਾਂ ਨਹੀਂ ਦਿਖਾਈ, ਉਹ ਧੁੰਦਲੀ ਕਰਤੀ ਸੀਗੀ। ਉਹ ਕਹਿੰਦੇ ਵੀ ਉਹਨੂੰ ਜਮਿਓ ਹੀ ਇੰਗਲਿਸ਼ ਨਹੀਂ ਸੀ ਆਉਂਦੀ, ਤੇ ਉਹਨੂੰ ਉਹਦੇ ਨਾਲ ਦੇ ਨਾਲ ਆਊਟ ਆਫ ਆਰਡਰ ਜਿਹੜਾ ਉਹ ਕਰ ਦਿੱਤਾ ਵੀ ਤੂੰ ਚਲਾ ਨਹੀਂ ਸਕਦਾ। ਸੋ ਇਹ ਇਦਾਂ ਦੀ ਸਿਚੁਏਸ਼ਨ ਮੈਨੂੰ ਲੱਗਦਾ ਵੀ ਹੋਰ ਵੀ ਸੂਬਿਆਂ ਦੇ ਵਿੱਚ ਵੱਧ ਰਹੀ ਹੈ। ਬਿਲਕੁਲ ਰਾਜਕਰਨ ਵੱਧ ਰਹੀ ਆ, ਔਰ ਖਾਸ ਕਰਕੇ ਜਿਹੜਾ ਆਪਣਾ ਪੰਜਾਬੀਆਂ ਦਾ ਨਾਂ ਆ ਗਿਆ ਨਾ, ਇਹ ਸਾਡੀ ਓਡੀ ਵੱਡੀ ਪ੍ਰੋਬਲਮ ਨਹੀਂ ਹੈਗੀ ਜਿੱਡੀ ਵੱਡੀ ਪ੍ਰੋਬਲਮ ਸਾਡੇ ਸਿਰ ਮੜ ਦਿੱਤੀ ਗਈ ਆ, ਦਿਖਾਈ ਗਈ ਆ। ਸਾਡੇ ਨਾਲੋਂ ਜ਼ਿਆਦਾ ਪ੍ਰੋਬਲਮ ਕਿਤੇ ਵੱਡੀ ਇਹ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਹੈਗੀ ਆ, ਜਿਹਦੇ ਵਿੱਚ ਕੀ ਆਪਾਂ ਸਪੈਨਿਸ਼ ਮੂਲ ਦੇ ਲੈ ਲਈਏ ਜਾਂ ਹੋਰ ਡਰਾਈਵਰਸ ਲੈ ਲਈਏ, ਚਾਈਨੀਜ਼ ਲੈ ਲਈਏ ਜਾਂ ਓਰੀਐਂਟਲ ਮੂਲ ਦੇ ਲੈ ਲਈਏ, ਜਾਂ ਆਪਣਾ ਈਸਟਰਨ ਯੂਰਪ ਦੇ ਲੈ ਲਈਏ। ਬਹੁਤ ਜ਼ਿਆਦਾ ਜਿਹੜੀ ਕਮਿਊਨਿਟੀਜ਼ ਹੈਗੀ ਉਹਨਾਂ ਦੇ ਵਿੱਚ ਇੰਗਲਿਸ਼ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸਾਡੇ ਓਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਯੈਸ, ਇਹ ਬਿਲਕੁਲ ਸੱਚਾਈ ਆ ਕਿ ਡੈਫੀਨੇਟਲੀ ਆਪਾਂ ਨੂੰ ਪਤਾ ਕਿ ਸਾਡੇ ਕੁਝ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਪ੍ਰੋਬਲਮ ਹੈਗੀ ਆ, ਪਰ ਇਹ ਸਾਡੀ ਪ੍ਰੋਬਲਮ ਏਡੀ ਵੱਡੀ ਨਹੀਂ ਹੈਗੀ ਜਿੰਨੀ ਵੱਡੀ ਹੋਰ। ਕਿਉਂਕਿ ਮੈਂ ਅੱਗੇ ਵੀ ਦੇਖੋ, ਅੱਗੇ ਵੀ ਆਪਾਂ ਪ੍ਰੋਗਰਾਮ ਕਰਦੇ ਰਹੇ, ਅੱਗੇ ਪ੍ਰੋਗਰਾਮ 'ਚ ਵੀ ਮੈਂ ਕਹਿੰਦਾ ਰਿਹਾ ਇਹ ਚੀਜ਼ ਕਿ ਜਿਹੜਾ ਸਪੈਨਿਸ਼ ਜਾਂ ਮੈਕਸੀਕਨ ਮੂਲ ਦਾ ਡਰਾਈਵਰ ਹੈਗਾ, ਜਦੋਂ ਉਹ ਕਿਸੇ ਡੌਕ ਤੇ ਜਾਂਦਾ ਹੈਗਾ, ਕਿਸੇ ਲਾਅ ਐਨਫੋਰਸਮੈਂਟ ਦੇ ਕੋਲ ਜਾਂਦਾ ਹੈਗਾ, ਉਦੋਂ ਉਹਦੇ ਨਾਲ ਡੌਕ ਤੇ ਗੱਲ ਕਰਨ ਵਾਲੇ ਸਪੈਨਿਸ਼ 'ਚ ਗੱਲ ਕਰਨ ਲੱਗ ਜਾਂਦੇ ਆ। ਪੁਲਿਸ ਦੇ ਵਿੱਚ ਵੀ ਕੋਈ ਨਾ ਕੋਈ ਸਪੈਨਿਸ਼ ਬੋਲਣ ਵਾਲਾ ਹੁੰਦਾ, ਉਹ ਸਪੈਨਿਸ਼ 'ਚ ਗੱਲ ਕਰਨ ਲੱਗ ਜਾਂਦਾ ਆ। ਸੋ ਉੱਥੇ ਉਹਦੀ ਪ੍ਰੋਬਲਮ ਦਿਖਦੀ ਨਹੀਂ, ਸਾਨੂੰ ਉਹਦੀ ਪ੍ਰੋਬਲਮ ਮਹਿਸੂਸ ਨਹੀਂ ਹੁੰਦੀ, ਨਾ ਹੀ ਉਹਨੂੰ ਮਹਿਸੂਸ ਹੁੰਦੀ ਹੈ, ਨਾ ਹੀ ਸਾਨੂੰ, ਨਾ ਹੀ ਲਾਅ ਐਨਫੋਰਸਮੈਂਟ ਨੂੰ ਉਹ ਚੀਜ਼ ਅੰਡਰਸਟੈਂਡ ਉਦੋਂ ਕੀਤੀ। ਪਰ ਲੇਕਿਨ ਜਦੋਂ ਹੁਣ ਮੁੱਦਾ ਸਿਰਫ ਡਾਇਰੈਕਟਲੀ ਇੰਗਲਿਸ਼ ਦਾ ਆਇਆ, ਤੇ ਉਹਦੇ ਉੱਤੇ ਫਿਰ ਹੁਣ ਇਹ ਚੀਜ਼ ਜਿਹੜੀ ਆ, ਇਹ ਡੈਫੀਨੇਟਲੀ ਬਹੁਤ ਜਿਹੜੀਆਂ ਸਰਕਾਰਾਂ ਹੈਗੀਆਂ, ਬਹੁਤ ਜਿਹੜੀਆਂ ਸਟੇਟਸ ਹੈਗੀਆਂ, ਉਹ ਇਸ ਮਾਮਲੇ ਦੇ ਵਿੱਚ ਸਖਤੀ ਕਰ ਰਹੀਆਂ ਹੈਗੀਆਂ। ਔਰ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਜਿਹੜਾ ਆ ਆਪਣੀ ਕਮਿਊਨਿਟੀ ਨੂੰ, ਖਾਸ ਕਰਕੇ ਆਪਣੀ ਕਮਿਊਨਿਟੀ ਨੂੰ ਇੰਨਾ ਮਿਹਨਤ ਦੀ ਨਹੀਂ ਹੈਗੀ। ਆਪਾਂ ਕਰ ਸਕਦੇ ਹੈਗੇ ਬੜਾ ਵਧੀਆ, ਆਪਾਂ ਚੀਜ਼ ਜਿਹੜੀ ਆ ਇਹ ਚੀਜ਼ ਦੇ ਉੱਤੇ ਆਪਾਂ ਮਤਲਬ ਕਿ ਅਸਰ ਕਰ ਸਕਦੇ, ਆਪਾਂ ਪੜ੍ਹ ਸਕਦੇ, ਲਿਖ ਸਕਦੇ, ਸਭ ਕੁਛ ਕਰ ਸਕਦੇ ਹਾਂ। ਪਰ ਡੈਫੀਨੇਟਲੀ ਜਿਹੜੀ ਲੋੜ ਆ ਨਾ, ਲੋੜ ਆ ਜਿਹੜੀ, ਇਹ ਆਪਾਂ ਪੂਰੀ ਕਰ ਸਕਦੇ ਹਾਂ ਜੇ ਆਪਾਂ ਥੋੜ੍ਹੀ ਜਿਹੀ ਮਿਹਨਤ ਕਰ ਲਈਏ, ਥੋੜ੍ਹਾ ਜਿਹਾ ਕੰਮ ਕਰ ਲਈਏ, ਆਪਾਂ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਰਿਕਵਰ ਕਰ ਸਕਦੇ ਹਾਂ। ਇਹੋ ਹੀ ਚੀਜ਼ ਆਪਾਂ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਗੱਲ ਕਰਦੇ ਆ ਰਹੇ ਹਾਂ ਕਿ ਜੇ ਕੋਈ ਗੱਲ ਨਹੀਂ, ਜੇ ਅੱਜ ਆਪਣਾ ਲਾਇਸੈਂਸ ਜਿਹੜੇ ਆ ਨਾ, ਅੱਜ ਆਪਣੇ ਕੈਂਸਲ ਹੋ ਗਿਆ, ਲੇਕਿਨ ਇਹ ਲਾਇਸੈਂਸ ਫਿਰ ਇਸ਼ੂ ਹੋਣੇ ਆ। ਕੀ ਅਸੀਂ ਉਸ ਸੈਕਿੰਡ ਟਾਈਮ ਲਈ ਰੈਡੀ ਹੈਗੇ ਆ? ਕੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀਏ ਉਸ ਸੈਕਿੰਡ ਟਾਈਮ ਲਈ? ਇਹ ਜਿਹੜੀਆਂ ਚੀਜ਼ਾਂ ਆ, ਇਹ ਸਾਡੇ ਸਾਹਮਣੇ ਆ ਜਾਣੀਆਂ ਆ, ਕਲੀਅਰਲੀ ਸਾਡੇ ਸਾਹਮਣੇ ਆਉਣੀਆਂ। ਲਾਇਸੈਂਸ ਇੱਥੇ ਬੰਦੇ ਇੱਦਾਂ ਪੂਰੇ ਨਹੀਂ ਹੋਣੇ ਹੈਗੇ, ਗੱਲਾਂ ਦੇ ਨਾਲ ਨਹੀਂ ਇਹ ਹੋਣੇ, ਤਾਂ ਬੰਦਿਆਂ ਨੇ ਬੰਦਿਆਂ ਦਾ ਕੰਮ ਕਰਨਾ, ਠੀਕ ਹੈ ਨਾ। ਬਾਕੀ ਹਾਂ, ਡੈਫੀਨੇਟਲੀ ਅੱਜ ਦੇ ਸ਼ੋਅ ਦੇ ਵਿੱਚ ਹੁਣ ਗੇੜਾ ਕੱਢ ਕੇ ਦੇਖਦੇ ਹਾਂ, ਪਤਾ ਕਰ ਰਹੇ ਹਾਂ ਵੀ ਡਰਾਈਵਰਲੈਸ ਟਰੱਕ ਕਿੰਨੇ ਕੁ ਆਏ ਆ, ਕਿੰਨੀ ਕੁ ਇੱਥੇ ਚਰਚਾ ਡਰਾਈਵਰਲੈਸ ਟਰੱਕ ਦੀ, ਜਿਹੜਾ ਆਟੋਨੋਮਸ ਦਾ ਕੀ ਰੌਲਾ ਆ। ਲੱਗਦਾ ਨਹੀਂ, ਮੈਂ ਸਾਰਾ ਜਿਹੜਾ ਉਹਦਾ ਲਿਸਟ ਚੈੱਕ ਕੀਤੀ ਹੈਗੀ ਆ, ਮੈਨੂੰ ਦੇਖਿਆ ਤਾਂ ਨਹੀਂ ਹੈਗਾ ਅਜੇ ਤੱਕ ਕੋਈ ਵੀ, ਪਰ ਕੋਈ ਟੈਸਲਾ, ਕੋਈ ਨਿਕੋਲਾ ਨਹੀਂ, ਕੋਈ ਨਹੀਂ ਹੈ। ਸੋ ਰੈਗੂਲਰ ਹੀ ਆ, ਫਰੇਟ ਲਾਈਨਰ, ਕੈਸਕੈਡੀਆ ਤੇ ਇੰਟਰਨੈਸ਼ਨਲ ਜਿਹੜੇ ਹੁੰਦੇ ਹੀ ਆ। ਹਾਂ ਨਹੀਂ, ਉਹ ਨਹੀਂ ਉਹਦੇ ਲਈ ਵੀ ਰਾਜਕਰਨ ਮੈਂ ਦੱਸ ਦਿਆਂ, ਜਿੰਨੇ ਵੀ ਮੈਨੂਫੈਕਚਰਰਸ ਆ, ਇਹ ਸ਼ੋਅ ਵੀ ਅੱਗੇ ਨਾਲੋਂ ਆਲਮੋਸਟ 40% ਛੋਟਾ ਹੋ ਗਿਆ, ਅੱਧਾ ਹੀ ਰਹਿ ਗਿਆ ਆਲਮੋਸਟ।
ਹਾਂਜੀ, ਸੋ ਇਹ ਜਿੰਨੇ ਮੈਨੂਫੈਕਚਰਰਸ ਆ ਨਾ ਸਾਰੇ ਹੀ ਇਸ ਸ਼ੋਅ ਦੇ ਵਿੱਚੋਂ ਨਿਕਲ ਗਏ ਆ। ਇਸ ਸ਼ੋਅ ਦੇ ਵਿੱਚ ਜਿਹੜੇ ਲੋਕਲ ਮੈਨੂਫੈਕਚਰਰਸ ਆ, ਜਿਹੜੇ ਦੂਜੇ ਆ ਪਾਰਟਸ ਆ ਜਾਂ ਹੋਰ ਆ ਟਰੱਕਿੰਗ ਕੰਪਨੀਆਂ, ਉਹ ਰਹਿ ਗਏ ਹੈਗੇ ਆ। ਜਿਹੜੇ ਬਿਗ ਮੈਨੂਫੈਕਚਰਰਸ ਆ ਉਹ ਉਹਨਾਂ ਦੇ ਬੂਥ ਹੈ ਨਹੀਂ ਗੇ। ਉਹ ਕਿਉਂ? ਰੀਜ਼ਨ ਕੀ ਆ? ਕਿਉਂਕਿ ਏਦਾਂ ਹੈ ਨਾ ਕਿ ਅੱਗੇ ਇਹ ਸ਼ੋਅ ਨੂੰ ਗਿਣਿਆ ਜਾਂਦਾ ਸੀ ਕਿ ਸਾਲ ਮਗਰੋਂ ਜਿਹੜੀ ਇਨਵੈਂਸ਼ਨ ਹੋਈ ਆ, ਜਿਹੜੀ ਕਾਢ ਕੱਢੀ ਆ, ਉਹਨੂੰ ਇਸ ਪਲੇਟਫਾਰਮ ਤੇ ਲਿਆਣ ਕੇ ਲਾਂਚ ਕੀਤਾ ਜਾਂਦਾ ਸੀਗਾ। ਇਹ ਲਾਂਚਿੰਗ ਪੈਡ ਸੀਗਾ। ਲੇਕਿਨ ਹੁਣ ਇੰਟਰਨੈਟ ਦਾ ਜ਼ਮਾਨਾ ਔਰ ਇਹ ਸਾਰਾ ਕੁਛ ਹੋ ਗਿਆ ਲਾਈਵ, ਇੰਨਾ ਕੁਛ ਹੋ ਚੁੱਕਾ ਆ ਕਿ ਉਹਦੇ ਵਿੱਚ ਹੁਣ ਇੰਨੀ 1 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਪੈਂਦੀ। ਸੋ ਲੋਕੀ ਜਿਹੜੇ ਆ ਉਹ ਆਨਲਾਈਨ ਇਹ ਲਾਂਚਸ ਜਿਹੜੇ ਆ ਉਹ ਜ਼ਿਆਦਾ ਸਕਸੈਸਫੁਲ ਹੋ ਰਹੇ ਆ, ਜਾਂ ਜਿਹੜੇ ਰੀਜਨਲ ਸ਼ੋਜ਼ ਹੈਗੇ ਆ ਉਹ ਜ਼ਿਆਦਾ ਸਕਸੈਸਫੁਲ ਹੋ ਰਹੇ ਆ। ਤੇ ਰਮਨ ਜੀ, ਚਲੋ ਇਹ ਸਾਰੀਆਂ ਚੀਜ਼ਾਂ, ਡੈਫ ਦਾ ਵੀ ਉੱਥੇ ਰੌਲਾ ਚੱਲ ਰਿਹਾ ਆ। ਕੱਲ ਜਿਹੜੀ ਐਗ ਦੀ ਸਕੱਤਰ ਆ, ਸੌਰੀ SBA ਵਾਲੀ ਆ, ਉਹ ਗੱਲ ਕਰ ਰਹੀ ਸੀ ਮਜ਼ਾਕ ਦੇ ਵਿੱਚ, ਕਹਿੰਦੇ ਵੀ ਜੇ ਤੁਸੀਂ ਫਾਰਮਰ ਜਾਂ ਕਿਸੇ ਇਹਨਾਂ ਨੂੰ ਗਾਲਾਂ ਕੱਢਦੇ ਸੁਣਨਾ ਤੇ ਡੈਫ ਦਾ ਨਾਂ ਲੈ ਲਓ, ਉੱਤੇ ਚਰਚਾ ਸ਼ੁਰੂ ਕਰ ਦਿਓ, ਫਿਰ ਦੱਸਿਓ, ਫਿਰ ਵੇਖਿਓ ਕਿਸ ਤਰੀਕੇ ਦੇ ਨਾਲ ਇਹ ਬੋਲਦੇ ਆ। ਡੈਫ ਵਾਲੇ 30 ਦਿਨ ਲੰਘ ਗਏ, ਮੈਨੂਫੈਕਚਰਰਸ ਨੇ ਕੁਛ ਇਹਨਾਂ ਨੂੰ ਸਬਮਿਟ ਕੀਤਾ ਕਿ ਨਹੀਂ ਕੀਤਾ ਸੀ? ਹੁਣ ਇਹ ਜਿਹੜੀ ਚੀਜ਼ ਆ, ਇਹ DOT ਜਾਂ FMCSA ਦਾ ਜਦੋਂ ਵੀ ਸਾਡਾ ਹੁਣ ਮੌਕਾ ਲੱਗਦਾ ਅਗਲਾ, ਉਹਦੇ ਵਿੱਚ ਇਹ ਗੱਲ ਕਰਾਂਗੇ ਕਿ ਉਹਨਾਂ ਜਿਹੜੇ 30 ਡੇਜ਼ ਆ ਐਕਸਪਾਇਰ ਹੋ ਗਏ। ਬਾਹਰ ਕਮਿੰਸ ਵਾਲੇ ਇੰਜਨ ਵਾਲੇ ਬੈਠੇ ਆ ਬਾਹਰ, ਉਹਨਾਂ ਦੇ ਨਾਲ ਵੀ ਮੇਰਾ ਇਰਾਦਾ ਕਿ ਉਹਨਾਂ ਦੇ ਕੋਲ ਵੀ ਪਹੁੰਚ ਕਰੂੰਗਾ ਮੈਂ ਜਦੋਂ ਬਾਹਰ ਗਿਆ। ਪੁੱਛੋ ਵੀ ਕੀ ਚੱਲ ਰਿਹਾ ਇੰਜਨਾਂ ਨੂੰ, ਕਿੱਦਾਂ ਠੀਕ ਕਰਨਾ, ਕੀ ਚੱਲਿਆ ਹੈਗਾ, ਉਹਨਾਂ ਦਾ ਕੀ ਬਣਿਆ ਹੈਗਾ। ਬਾਕੀ ਇੱਥੇ ਜੇ ਕੋਈ ਇੰਜਨ ਮੈਨੂਫੈਕਚਰ ਅੰਦਰ ਹੋਇਆ ਤਾਂ ਉਹਨਾਂ ਨਾਲ ਵੀ ਜ਼ਰੂਰ ਮੁਲਾਕਾਤ ਕਰਾਂਗੇ। ਜੀ ਬਿਲਕੁਲ। ਕੁਝ ਕਾਲਰ ਵੀ ਜੁੜ ਰਹੇ ਨੇ ਆਪਣੇ ਨਾਲ, ਆਪਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਆ। ਜੋਤ ਧਾਲੀਵਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੋਤ ਜੀ, ਮੈਨੂੰ ਲੱਗਦਾ ਜੀ ਕਾਲ ਕਰਕੇ ਜਾਂ ਆਵਾਜ਼ ਉਹਨਾਂ ਨੂੰ ਆ ਨਹੀਂ ਰਹੀ, ਤੇ ਜਾਂ ਉਹ ਇੱਧਰ ਉੱਧਰ ਸਾਈਡ ਦੇ ਉੱਤੇ ਜਿਹੜੇ ਹੋ ਗਏ ਆ। ਰਮਨ ਜੀ, ਹਰਜੋਤ ਜੀ, ਇੱਕ ਜਿਹੜੀ ਚੀਜ਼ ਜੋ ਇੰਡਸਟਰੀ ਦੇ ਲੋਕਾਂ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਜਿਹੜੀ ਤੁਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਜਾਂ ਉਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਆ, ਰਮਨ ਜੀ ਨੇ ਵੀ ਉਹ ਮੁੱਦੇ ਨੂੰ ਚੱਕਿਆ ਵੀ ਕੀ ਜਦੋਂ ਦੂਜੀ ਵਾਰੀ ਬਣਨਗੇ ਤੇ ਤੁਸੀਂ ਰੈਡੀ ਹੈਗੇ ਆ ਉਹ ਸਾਰੀਆਂ ਚੀਜ਼ਾਂ ਦੇ ਲਈ। ਇਸ ਟਾਈਮ ਇੱਕ ਇਹ ਵੀ ਜਿਹੜਾ ਨਾਲ ਦੇ ਨਾਲ ਇਸ਼ੂ ਆ, ਨਾਨ ਡੋਮਿਸਾਈਲਡ ਵਾਲੇ, ਚਲੋ ਉਹਨਾਂ ਦੇ ਨਾਲ ਜੋ ਹੋ ਰਿਹਾ, ਚਾਹੇ ਉਹ ਪੋਲੀਟੀਕਲੀ ਮੋਟੀਵੇਟਡ ਆ, ਜਿੱਦਾਂ ਵੀ ਆ, ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਤਾਂ ਅਸਰ ਜਿਹੜਾ ਉਹ ਪੈ ਗਿਆ। ਪਰ ਆਪਣੀ ਕਮਿਊਨਿਟੀ ਦੇ ਜਾਂ ਹੋਰ ਕਮਿਊਨਿਟੀ ਦੇ, ਜਿੱਦਾਂ ਤੁਸੀਂ ਹਿਸਪੈਨਿਕ ਤੇ ਹੋਰ ਕਮਿਊਨਿਟੀਜ਼ ਦਾ ਵੀ ਨਾਮ ਲਿਆ, ਵੀ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਨੇ, ਚਾਹੇ ਉਹ ਸਿਟੀਜ਼ਨ ਨੇ, ਇੰਗਲਿਸ਼ ਵਾਲੇ ਮੁੱਦੇ ਦੇ ਕਰਕੇ ਬਚਦੇ ਉਹ ਵੀ ਨਹੀਂ। ਉਹਨਾਂ ਨੂੰ ਵੀ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਪੈਣਾ, ਤਿਆਰ ਕਰਨਾ ਪੈਣਾ। ਇੰਗਲਿਸ਼ ਦੀ ਸਮਝ ਬੂਝ, ਸਾਇੰਸ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਫਿਰ ਗੋ ਥਰੂ ਹੋਣਾ ਪੈਣਾ, ਤਾਂ ਜੋ ਜਿਹੜੇ ਟਰੂਪਰਸ ਆ ਜਾਂ ਜਦੋਂ ਤੁਹਾਨੂੰ ਪੁੱਛਦੇ ਆ ਤਾਂ ਤੁਸੀਂ ਉਹਨਾਂ ਦੇ ਤਸੱਲੀ ਬਖਸ਼ ਜਵਾਬ ਦੇ ਸਕੋ। ਬਿਲਕੁਲ ਰਾਜਕਰਨ, ਇਹ ਤਾਂ ਚੀਜ਼ਾਂ ਕਰਨੀਆਂ ਪੈਣੀਆਂ ਆ। ਉਹ ਉਹਨਾਂ ਤੋਂ ਬਿਨਾਂ ਤਾਂ ਸਰਨਾ ਹੀ ਨਹੀਂ ਕਿਸੇ ਦਾ ਵੀ। ਇਹ ਤੇ ਚਾਹੇ ਉਹ ਆਪਣੇ ਮੂਲ ਦਾ ਬੰਦਾ ਹੈ, ਚਾਹੇ ਸਪੈਨਿਸ਼ ਮੂਲ ਦਾ ਬੰਦਾ, ਕਿਸੇ ਮੂਲ ਦਾ ਵੀ ਆ, ਉਹਨੂੰ ਉਹ ਤਾਂ ਜਿਹੜੀਆਂ ਰਿਕੁਆਇਰਮੈਂਟਸ ਉਹ ਤਾਂ ਪੂਰੀਆਂ ਕਰਨੀਆਂ ਪੈਣੀਆਂ। ਸੋ ਬਿਲਕੁਲ, ਜਿਸ ਤਰ੍ਹਾਂ ਤੁਸੀਂ ਪਹਿਲਾਂ ਰਾਜਕਰਨਵੀਰ ਸਿੰਘ ਨੂੰ ਕਹਿੰਦੇ ਸੀ ਫੌਕਸ ਵਾਲਿਆਂ ਨੇ ਦਿਖਾ ਲਿਆ ਨਹੀਂ, ਪਰ ਉਹਨਾਂ ਨੇ ਪਰਸੋਂ ਇੱਕ ਸ਼ੋਅ ਕੀਤਾ ਕਾਫੀ, ਸ਼ਾਨ ਹੈਨਿਟੀ ਨੇ, ਸੇਫਟੀ ਨੂੰ ਲੈ ਕੇ। ਉਹਦੇ ਵਿੱਚ ਉਹਨਾਂ ਨੇ 3 ਡਰਾਈਵਰ ਜਿਹੜੇ ਦਿਖਾਲੇ ਹੈਗੇ ਆ, ਉਹਨਾਂ 'ਚ ਇੱਕ ਹਰਜਿੰਦਰ ਸਿੰਘ ਆ, ਫੋਟੋ ਲਾ ਕੇ ਥੱਲੇ ਲਿਖਿਆ ਵੀ 3 ਇਹਨੇ ਬੰਦੇ ਮਾਰੇ ਆ। ਜਸ਼ਨਦੀਪ ਸਿੰਘ ਦੇ ਲੱਗੇ ਲਿਖਿਆ 3 ਆ, ਤੇ ਇੱਕ ਹੋਰ ਰਸ਼ੀਅਨ ਮੂਲ ਦਾ ਹੈਗਾ ਆ, ਬੈਕਜ਼ਨ ਬਿਸ਼ਕਵ, ਇੰਡੀਆਨਾ ਦੇ ਵਿੱਚ 4 ਜਣਿਆਂ ਦੀ ਮੌਤ ਹੋਈ ਸੀ ਉਹਦੇ ਐਕਸੀਡੈਂਟ ਦੇ ਨਾਲ। ਸੋ ਤੇ ਨਾਲ ਦੀ ਨਾਲ ਉਹ ਪੂਰਾ ਸ਼ੋਅ ਕਰ ਰਿਹਾ ਵੀ ਦੇਖੋ ਇਹ 3 ਜਣਿਆਂ ਨੂੰ ਇੰਗਲਿਸ਼ ਨਹੀਂ ਆਉਂਦੀ ਸੀ। ਸੋ ਮੀਡੀਆ ਜਿਹੜਾ ਆ ਪੂਰਾ ਇਸ ਵੇਲੇ ਜਿਹੜਾ ਆ ਨੈਸ਼ਨਲ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਨਾ, ਉਹ ਪੂਰਾ ਐਨ ਫੋਟੋਆਂ ਦਿਖਾ ਕੇ ਐਨ ਲਾਈਵ ਦਿਖਾ ਲਿਆ ਵੀ ਦੇਖੋ ਇਹ ਇਲੀਗਲ ਬੰਦੇ ਹੈਗੇ ਆ ਤੇ ਇਹ ਕਮਰਸ਼ੀਅਲ ਲਾਇਸੈਂਸ ਚਲਾ ਰਹੇ ਹੈਗੇ। ਦੇਖੋ ਜੀ ਹਰਜੋਤ ਭਾਜੀ, ਜਿਹੜਾ ਡਿਲਾਇਲਾ ਲਾ ਹੈਗਾ ਉਹਦੇ ਵਿੱਚ ਡਿਲਾਇਲਾ ਲਾ ਦਾ ਮੁੱਢ ਜਿਹੜਾ ਆ ਉਹ ਆਪਣੇ ਪੰਜਾਬੀ ਨਾਂ ਤੋਂ ਚੱਲਿਆ। ਬਿਲਕੁਲ ਠੀਕ ਹੈ ਨਾ। ਹੁਣ ਉਹਦੇ ਵਿੱਚ ਮੁੰਡਾ ਪ੍ਰਤਾਪ ਸਿੰਘ ਹੈਗਾ, ਉਹਦੇ ਨਾਂ ਤੋਂ ਉਹ ਜਦੋਂ ਵੀ ਡਿਲਾਇਲਾ ਲਾ ਦੀ ਗੱਲ ਹੋਊਗੀ, ਅੱਜ ਇੱਥੇ ਮੋਸਟਲੀ ਥਾਵਾਂ ਤੇ ਜਿਹੜੀ ਡਿਲਾਇਲਾ ਲਾ ਦੀ ਗੱਲ ਜਿਹੜੀ ਆ ਉਹ ਸੁਣੀ ਆ ਮੈਂ। ਹੁਣ ਜਿੱਥੇ ਵੀ ਮੈਂ 2-4 ਜਗ੍ਹਾ ਵੀ ਅਜੇ ਗਿਆ ਆ, ਉੱਥੇ ਉਹ ਗੱਲ ਸੁਣੀ ਆ। ਸੋ ਜਿੱਥੇ ਵੀ ਡਿਲਾਇਲਾ ਲਾ ਦੀ ਗੱਲ ਹੋਣੀ ਆ ਉੱਥੇ ਉਹ ਨਾਂ ਜ਼ਰੂਰ ਆਉਣਾ ਨਾਲ। ਠੀਕ ਹੈ ਨਾ। ਸੋ ਇਹ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ
ਵਾਪਰੀਆਂ, ਵਾਪਰਨ ਦੇ ਨਾਲ ਮੀਡੀਆ, ਪਬਲਿਕ ਸਾਰਿਆਂ ਨੇ ਇੱਕੋ ਸਟੈਂਪ ਦੇ ਤੌਰ ਤੇ ਕੰਮ ਕੀਤਾ ਵੀ ਜਿਹੜੀ ਪਬਲਿਕ ਦੇ ਮਾਈਂਡ ਦੇ ਵਿੱਚ ਉਹ ਨਾਂ ਜਿਹੜੇ ਆ ਉਹ ਇੱਕ ਸਟੈਂਪ ਲਾਤੀ ਉਹਨਾਂ ਦੇ ਉੱਤੇ। ਸੋ ਇਹ ਜਿਹੜੀ ਚੀਜ਼ ਹੋਈ ਆ ਇਹ ਡੈਫੀਨੇਟਲੀ ਬਿਲਕੁਲ ਅੱਡ ਹੋਈ ਆ, ਪਹਿਲਾਂ ਕਦੀ ਨਹੀਂ ਹੋਈ ਹੈਗੀ, ਪਰ ਇਹ ਚੀਜ਼ ਡੈਫੀਨੇਟਲੀ ਬਿਲਕੁਲ ਹੋਈ ਆ। ਔਰ ਇਹਦੇ ਉੱਤੇ, ਇਸ ਚੀਜ਼ ਦੇ ਉੱਤੇ ਵੀ ਮੈਂ ਅੱਜ ਜਿਹੜੀ ਡਾਇਰੈਕਟ ਬਾਰ ਹੋਣਾ ਨਾਲ ਗੱਲ ਕੀਤੀ ਆ ਕਿ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਔਰ ਨਿਊਜ਼ ਦੇ ਵਿੱਚ ਇੰਨਾ ਸਾਨੂੰ ਜਿਹੜਾ ਮਾੜਾ ਕਿਹਾ ਜਾ ਰਿਹਾ ਜਾਂ ਇੰਨੀ ਗੱਲਬਾਤ ਕੀਤੀ ਜਾ ਰਹੀ ਆ, ਉਹਦੇ ਬਾਰੇ 'ਚ ਵੀ ਅਸੀਂ ਜਿਹੜੀ ਆ ਤੁਹਾਡੇ ਨਾਲ ਗੱਲ ਕਰਨੀ ਆ ਕਿ ਉਹ ਚੀਜ਼ ਜਿਹੜੀ ਆ ਉਹ ਸਹੀ ਨਹੀਂ ਹੈਗੀ। ਵੀ ਜਿਹੜੀ ਸਾਡੀ ਪੰਜਾਬੀ ਟਰੱਕਿੰਗ ਇੰਡਸਟਰੀ ਆ ਉਹ ਇਸ ਤਰ੍ਹਾਂ ਦੀ ਨਹੀਂ ਸੀਗੀ ਜਾਂ ਇਸ ਤਰ੍ਹਾਂ ਦੀ ਨਹੀਂ ਹੈਗੀ, ਠੀਕ ਹੈ ਨਾ। ਸੋ ਇਸ ਮੁੱਦੇ ਦੇ ਉੱਤੇ ਵੀ ਡੈਫੀਨੇਟਲੀ ਮੇਰੀ ਜ਼ੋਰ ਦੇ ਕੇ ਗੱਲ ਹੋਈ ਆ ਕਿ ਸਾਨੂੰ ਸਾਡਾ ਜਿਹੜਾ ਮੁੱਦਾ ਆ ਉਹ ਰੱਖਣ ਦਾ ਟਾਈਮ ਤਾਂ ਦਿਓ, ਸਾਨੂੰ ਸਾਡੀ ਗੱਲ ਰੱਖਣ ਦਾ ਟਾਈਮ ਦਿਓ। ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਹੈਗੇ ਜਿਹੜੀ ਚੀਜ਼ 'ਚ ਤੁਸੀਂ ਕਹਿ ਰਹੇ ਆ। ਦੇਖੋ ਇਹ ਬੜੀ ਵਾਰੀ ਇਹ ਗੱਲ ਹੁੰਦੀ ਆ ਕਿ ਮੈਂ ਜਦੋਂ ਆਪਣੀ ਪੰਜਾਬੀ ਕਮਿਊਨਿਟੀ ਨਾਲ ਗੱਲ ਕਰਦਾ ਆ ਜੀ ਤਾਂ ਮੈਨੂੰ ਕਹਿ ਦਿੰਦੇ ਤੁਸੀਂ ਪੰਜਾਬੀ ਕਮਿਊਨਿਟੀ ਨੂੰ ਭੰਡਦੇ ਆ, ਤੁਸੀਂ ਪੰਜਾਬੀ ਕਮਿਊਨਿਟੀ ਨੂੰ ਮਾੜਾ ਕਹਿੰਦੇ ਆ। ਪਰ ਜਦੋਂ ਅਸੀਂ ਦੂਸਰੀ ਕਮਿਊਨਿਟੀ, ਅਸੀਂ ਹੁਣ ਮੈਂ ਗੋਰਿਆਂ ਦੇ ਸਾਹਮਣੇ ਜਾ ਕੇ ਤਾਂ ਆਪਣੀ ਕਮਿਊਨਿਟੀ ਦਾ ਮਾੜਾ ਨਹੀਂ ਨਾ ਕਹਿਣ ਲੱਗਾ, ਠੀਕ ਹੈ ਨਾ। ਮੈਨੂੰ ਉੱਥੇ ਤਾਂ ਡਿਫੈਂਡ ਕਰਨਾ ਪੈਣਾ ਨਾ। ਅਸੀਂ ਡਿਫੈਂਡ ਕਰੀਦਾ ਆਪਣੀ ਕਮਿਊਨਿਟੀ ਨੂੰ, ਜਿੱਥੇ ਵੀ ਗੋਰਿਆਂ ਦੇ ਸਾਹਮਣੇ ਖੜੇ ਹੋਈਦਾ ਉੱਥੇ ਡਿਫੈਂਡ ਕਰੀਦਾ। ਲੇਕਿਨ ਆਪਣੀ ਕਮਿਊਨਿਟੀ ਨੂੰ ਆਣ ਕੇ ਜੇ ਅਸੀਂ ਨਹੀਂ ਸਮਝਾਵਾਂਗੇ, ਅਸੀਂ ਨਹੀਂ ਦੱਸਾਂਗੇ, ਅਸੀਂ ਨਹੀਂ ਗੱਲ ਕਰਾਂਗੇ ਪੂਰੀ ਉਹਨਾਂ ਦੇ ਨਾਲ, ਤੇ ਫਿਰ ਹੋਰ ਕੌਣ ਕਰੂਗਾ? ਫਿਰ ਹੋਰ ਕੌਣ? ਮਤਲਬ ਕਿ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿਉਂ ਇਸ ਚੀਜ਼ ਨੂੰ ਨੈਗੇਟਿਵ ਤਰੀਕੇ ਨਾਲ ਲਿਆ ਜਾਂਦਾ ਕਿ ਅਸੀਂ ਮਾੜਾ ਸੋਚਦੇ ਹਾਂ ਕਮਿਊਨਿਟੀ ਬਾਰੇ ਜਾਂ ਅਸੀਂ ਮਾੜਾ ਬੋਲਦੇ ਹਾਂ ਕਮਿਊਨਿਟੀ ਬਾਰੇ। ਯਾਰ ਜੇ ਸਾਡੀ ਗਲਤੀ ਸਾਨੂੰ ਅਸੀਂ ਨਹੀਂ ਦੱਸਾਂਗੇ ਤੇ ਫਿਰ ਹੁਣ ਬਾਹਰਲਾ ਦੱਸ ਰਿਹਾ, ਹੁਣ ਅਸੀਂ ਬਾਹਰਲੇ ਦੇ ਦੱਸਣ ਤੇ ਇੰਨੇ ਸਾਰੇ ਜਣੇ ਔਖੇ ਕਿਉਂ ਆ? ਠੀਕ ਹੈ ਨਾ। ਜੇ ਚੀਜ਼ ਅਸੀਂ ਖੁਦ ਸਮਝ ਲਈਏ ਆਪਣੇ ਦੇ ਕਹੇ ਤੇ ਜੇ ਅਸੀਂ ਉਸ ਚੀਜ਼ ਨੂੰ ਵਿਚਾਰ ਲਈਏ ਉੱਤੇ ਉਹ ਗਲਤੀਆਂ ਨੂੰ ਅਸੀਂ ਰੋਕ ਲਈਏ ਤੇ ਫਿਰ ਸਾਨੂੰ ਬਾਹਰਲਾ ਨਾ ਆਣ ਕੇ ਕਵੇ। ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਦੇ ਉੱਤੇ ਵੀ ਡੈਫੀਨੇਟਲੀ ਪੂਰਾ ਕੋਸ਼ਿਸ਼ ਰਹੂਗੀ, ਪੂਰੀ ਕੋਸ਼ਿਸ਼ ਰਹੂਗੀ ਕਿ ਆਪਣੀ ਜਿਹੜੀ ਕਮਿਊਨਿਟੀ ਦਾ ਨਾਂ ਹੈਗਾ, ਆਪਣਾ ਜਿਹੜੇ ਪੁਰਾਣੀ ਸਾਡੀ ਟਰੱਕਿੰਗ ਇੰਡਸਟਰੀ ਜਿਹਨੇ ਆਪਣਾ ਨਾਂ ਬਿਲਡ ਕਰਕੇ ਰੱਖਿਆ ਸੀਗਾ, ਸਾਰਾ ਕੁਛ ਬਿਲਡ ਕੀਤਾ ਸੀਗਾ, ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਤਾਂ ਉਹਨੂੰ ਡਿਫੈਂਡ ਕਰਨਾ ਪੈਣਾ, ਉਹਦੇ ਲਈ ਕਿਸੇ ਨਾ ਕਿਸੇ ਢੰਗ ਨਾਲ ਖੜਨਾ ਪੈਣਾ। ਕਿਉਂਕਿ ਅਦਰਵਾਈਜ਼ ਤੇ ਜਿੱਥੇ ਚਲੇ ਜਾ, ਮੈਂ ਤੁਹਾਨੂੰ ਦੱਸਦਾ ਕਿ ਅੱਜ ਮੇਰੀ ਸਰਪ੍ਰਾਈਜ਼ ਟੂ ਮਾਈ ਈਅਰਸ ਕਿ ਜਦੋਂ ਮੈਂ FMCSA ਦੇ ਬੂਥ ਤੇ ਗਿਆ ਤੇ ਜਦੋਂ ਸਿੰਘ ਜਾਂ ਉਹਦਾ ਨਾਂ ਆਇਆ, ਮੇਰੇ ਕੋਲ 2-3 ਜਾਣੇ ਫਟਾਫਟ ਮੇਰੇ ਕੋਲ ਆ ਕੇ ਕਹਿੰਦੇ ਵੀ ਵਾਂਟ ਟੂ ਨੋ ਮੋਰ ਅਬਾਊਟ ਦਿਸ ਲਾਸਟ ਨੇਮ ਐਂਡ ਨੋ ਨੇਮ ਗਿਵਨ। ਇਹ ਚੀਜ਼ ਰਾਈਟ ਵੇ FMCSA ਦੇ 2-3 ਜਣਿਆਂ ਨੇ ਮੈਨੂੰ ਉੱਥੇ ਨਾਲ ਹੀ ਮੇਰੇ ਖੜ ਕੇ ਆਣ ਕੇ ਵੀ ਸਾਨੂੰ ਕਲੈਰਿਟੀ ਦੇ ਵੀ ਇਹ ਕੀ ਮੁੱਦਾ ਆ, ਇਹ ਸਾਰੇ ਲਾਸਟ ਨੇਮ ਸਿੰਘ ਕਿਉਂ ਆ। ਠੀਕ ਸੋ ਇਹ ਚੀਜ਼ਾਂ ਨੂੰ ਜੇ ਤੁਸੀਂ ਜਾ ਕੇ ਕਲੈਰਿਟੀ ਨਹੀਂ ਦੋਗੇ, ਜੇ ਤੁਸੀਂ ਜਾ ਕੇ ਪਲੇਟਫਾਰਮ ਤੇ ਗੱਲ ਨਹੀਂ ਕਰੋਗੇ ਔਰ ਉਹਨਾਂ ਦੇ ਪਲੇਟਫਾਰਮ ਤੇ ਗੱਲ ਨਹੀਂ ਕਰੋਗੇ ਤੇ ਫਿਰ ਕਿੱਥੋਂ ਕੰਮ ਚੱਲਣਾ ਆਪਣਾ। ਗੱਲ ਇਹ ਆ ਵੀ ਉਹ ਦੇਖਦੇ ਨਹੀਂ, ਜਾਂ ਫਿਰ ਉਹੀ ਇੰਗਲਿਸ਼ ਵਾਲੀ ਗੱਲ ਆ ਜਾਂਦੀ ਆ ਜਿਹੜੀ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਨ ਟਰੱਕਰ ਨੇ ਇਹ ਪਾਈ ਆ ਕਿ 11 ਜਾਣੇ ਅਰੈਸਟ ਹੋਏ ਆ। ਉਹਦੇ ਥੱਲੇ ਇਹ 2 ਦਿਨ ਪਹਿਲਾਂ ਪਾਈ ਆ 7500 ਕਮੈਂਟ ਆ। 99% ਕਮੈਂਟ ਤੁਸੀਂ ਦੇਖੋ ਵੀ ਕਿੰਨੀਆਂ ਗਾਲਾਂ ਆ। ਸੋ ਆਪਾਂ ਜਦੋਂ ਪਿਆਰ ਨਾਲ ਸਮਝਾਉਂਦੇ ਆ ਭਾਈ ਬਚੋ ਬਚੋ, ਜੇ ਇੱਕ ਵੀ ਆਪਣੇ ਬੰਦੇ ਨੇ ਗਲਤੀ ਕਰ ਲਈ ਤੇ ਉਹ ਪੂਰੀ ਕਮਿਊਨਿਟੀ ਤੇ ਹੋਣਾ, ਉਹੀ ਹੋਇਆ। ਬਿਲਕੁਲ। ਹੁਣ ਚਲੋ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ, ਕਿਉਂਕਿ ਇਹ ਚ ਆਫ ਕੋਰਸ ਇਹ ਚ ਕੋਈ ਸ਼ੱਕ ਨਹੀਂ ਵੀ ਪੋਲਿਟਿਕਸ ਬਹੁਤ ਇਨਵੋਲਵ ਆ। ਟਰੰਪ ਉਹਨਾਂ ਨੇ ਜਦੋਂ ਸਟੇਟ ਆਫ ਦਾ ਯੂਨੀਅਨ ਐਡਰੈਸ ਕੀਤਾ, ਉਹਨਾਂ ਨੇ ਤਾਂ ਉਹ ਕੁੜੀ ਉੱਥੇ ਸੱਦੀ ਹੋਈ ਸੀ, ਡਿਲਾਇਲਾ, ਉਹਦੇ ਪੇਰੈਂਟਸ ਵੀ ਆਏ ਹੋ ਸੀ, ਉਹਦਾ ਪੂਰੀ ਉਹੀ ਕਹਿ ਰਿਹਾ ਨਾ, ਜਿਹੜਾ ਡਿਲਾਇਲਾ ਲਾਅ ਆ ਉਹਦੇ ਸਾਡਾ ਨਾਂ ਪੱਕਾ ਜੁੜ ਗਿਆ ਉਸ ਲਾਅ ਦੇ ਵਿੱਚ। ਬਿਲਕੁਲ। ਕੁਝ ਕਾਲਰ ਵੀ ਜੁੜ ਰਹੇ ਨੇ ਰਮਨ ਜੀ, ਕੁਝ ਕਾਲਰ ਵੀ ਜੁੜ ਰਹੇ, ਆਪਾਂ ਉਹਨਾਂ ਦੇ ਵੀ ਕਾਲਸ ਜਿਹੜੀਆਂ ਲੈਣੇ ਆ। ਸਤਵਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਨਾ ਮੈਂ ਥੋੜੀ ਗੱਲ ਲੱਗਾ ਕਰਦੇ, ਇੱਕ ਨਾ ਜਦੋਂ 1947 ਦੇ ਵਿੱਚ ਆਪਣਾ ਗੋਰਿਆਂ ਤੋਂ ਕਾਲਿਆਂ ਦਾ ਅੰਡਰ ਆਇਆ ਨਾ ਇੰਡੀਆ, ਉਦੋਂ ਇੱਕ ਗੱਲ ਲਿਖੀ ਸੀ ਵੀ 3 ਕੌਮਾਂ ਦੇ ਵਿੱਚ ਪਾਈਆਂ ਜਾਂਦੀਆਂ, ਹਿੰਦੂ, ਮੁਸਲਿਮ, ਸਿੱਖ। ਸਾਡੀ ਕੌਮ ਦਾ ਉਹਨੇ ਇਹ ਲਿਖਿਆ ਹੈ ਵੀ ਇਹ ਕੌਮ ਏਦਾਂ ਦੀ ਆ ਜਿਹਨੂੰ ਸਭ ਕੁਝ ਹੋਣ ਤੋਂ ਬਾਅਦ ਇਹ ਜਿੱਦਾਂ ਸੱਪ ਨੂੰ ਲੰਘ ਜੇ ਤੇ ਲਕੀਰ ਪਿੱਟਣ ਦਾ ਫਾਇਦਾ, ਉਹ ਕੰਮ ਸਾਡੀ ਕੌਮ ਕਰਦੀ ਵੀ ਇਹਨਾਂ ਨੂੰ ਆਉਣ ਵਾਲਾ ਜਾਂ ਆਪਣੇ ਆਪ ਨੂੰ ਸੰਭਲਦੇ ਨਹੀਂ ਜਾਂ ਕਿੱਦਾਂ, ਹਨਾ। ਉਹਨੇ ਸਾਡੇ ਬਾਰੇ ਇਹ ਗੱਲ ਲਿਖਤੀ ਆ। ਦੂਜੀ ਗੱਲ ਭਾਈ, ਜਿਹੜੇ ਬੰਦੇ ਅੱਜ ਡਿਆਨਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਉਹ ਕਹਿੰਦੇ ਆ ਵੀ ਸਿਟੀਜ਼ਨ ਜਾਂ ਗ੍ਰੀਨ ਕਾਰਡ ਸਾਡਾ ਸਾਥ ਨਹੀਂ ਦੇਣ ਦੇ। ਜਿੱਦਣ ਬਾਈਡਨ ਦੀ ਸਰਕਾਰ ਸੀਗੀ, ਤੇਲ ਬਹੁਤ ਉੱਪਰ ਚੱਲ ਗਿਆ ਸੀ, ਲੋਡਾਂ ਦਾ ਰੇਟ ਨਹੀਂ ਮਿਲ ਰਹੇ, ਉਹਨੇ ਨਹੀਂ ਸੀ ਨਾ, ਉਦਣ ਸਾਡੀਆਂ ਹੜਤਾਲਾਂ ਚੱਲ ਰਹੀਆਂ ਸੀਗੀਆਂ ਓਨਰਾਂ ਦੀਆਂ, ਜਿਵੇਂ ਕੰਪਨੀਆਂ ਦੇ ਜਾਂ ਓਨਰ ਆਪਰੇਟਰ ਉਹ ਕਰ ਰਹੇ ਸੀਗੇ।
ਇਹ ਡਰਾਈਵਰ ਕਹਿੰਦੇ ਸੀਗੇ ਸਾਰੇ ਵੀ ਅਸੀਂ ਲੋਡ ਚੱਕਣੇ ਆ, ਸਾਨੂੰ ਤੋਰੋ, ਕਿਉਂਕਿ ਡਰਾਈਵਰ ਨੂੰ ਤੇ ਮੀਲਾਂ ਦੇ ਹਿਸਾਬ ਨਾਲ ਮਿਲਣਾ। ਜਿਹੜਾ ਲਾ ਬਣਾਤਾ ਇੰਡੀਆਨਾ ਨੇ ਉਹ ਤੇ ਹੁਣ ਪਾਸ ਹੋ ਗਿਆ, ਹੁਣ ਹੜਤਾਲ ਕਰਨ ਦਾ ਕੀ ਫਾਇਦਾ। ਹੁਣ ਤੁਸੀਂ ਦੂਜੀ ਗੱਲ ਜਿਹੜੀ ਆਪਣਾ ਗੱਲ ਕਰਦੇ ਵੀ ਸਾਡੇ ਪੰਜਾਬੀਆਂ ਦੀ ਇੰਗਲਿਸ਼ ਨੇ, ਭਾਜੀ ਮੈਂ ਤਿੰਨ ਸਪੈਨਿਆਂ ਦੇ ਨਾਲ ਮੇਰੀ ਗੱਲਬਾਤ ਹੋਈ ਜਿਨ੍ਹਾਂ ਨੂੰ ਬਿਲਕੁਲ ਇੰਗਲਿਸ਼ ਨਹੀਂ ਆਉਂਦੀ, ਜਿਨ੍ਹਾਂ ਨੂੰ ਮੈਂ ਦੱਸਿਆ ਵੀ ਇੱਧਰ ਨੂੰ ਜਾਣਾ ਤੇ ਉਹਨਾਂ ਨੇ ਆਪਣੇ ਗਾੜੀ ਮਾਲਕ ਨੂੰ ਕਾਲ ਲਾਈ। 2 ਚੀਨੇ ਆ ਜਿਨ੍ਹਾਂ ਨੂੰ ਮੈਂ ਐਕਸਪਲੇਨ ਕੀਤਾ ਵੀ ਇੱਥੇ ਚੈੱਕ ਇਨ ਕਰਾਉਣਾ, ਅਜੇ ਉਹਨਾਂ ਦਾ ਲੰਚ ਟਾਈਮ ਹੋਇਆ, ਨਹੀਂ ਤੂੰ ਚੈੱਕ ਇਨ ਕਰਾ ਸਕਦਾ। ਮਤਲਬ ਕਹਿਣ ਦਾ ਭਾਵ ਵੀ ਪੰਜਾਬੀਆਂ ਨੂੰ ਨਹੀਂ, ਦੂਜੀਆਂ ਕਮਿਊਨਿਟੀ ਵੀ ਬਹੁਤ ਜਿਨ੍ਹਾਂ ਨੂੰ ਚੀਨੇ ਜਾਂ ਮਕਸੀਕਨ ਨੂੰ ਨਹੀਂ ਆਉਂਦੀ ਬਿਲਕੁਲ ਬਹੁਤ ਜਿੱਦਾਂ ਨਾ ਹਾਇਓ ਦੇ ਵਿੱਚ ਨਿਊਜ਼ ਆ ਜਿਹੜੀ ਤਾਜ਼ਾ, ਉਹਦਾ ਬਿੱਲ ਪਾਸ ਹੋਣ ਵਾਲਾ ਹਾਊਸ 72 ਬਿੱਲ ਆ, ਉਹਦੇ ਵਿੱਚ ਭਾਜੀ ਉਹਨਾਂ ਨੇ ਹਾਇਓ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ। ਪਹਿਲਾਂ ਤਾਂ ਸੀਡੀਐਲ ਕੈਂਸਲ ਹੋਏ ਸੀ ਨਾ, ਜਿਨ੍ਹਾਂ ਕੋਲ ਨਹੀਂ ਹੈਗੇ ਆਪਣੇ ਪੇਪਰ ਨਹੀਂ ਹੈਗੇ ਗ੍ਰੀਨ ਕਾਰਡ ਜਾਂ ਸੀਡੀਐਲ ਨੌਨ ਡੋਮਿਸਾਈਲ, ਹੁਣ ਉਹ ਬਿੱਲ ਇਹ ਪਾਸ ਹੋਣ ਜਾ ਰਿਹਾ, ਉਹ 1 ਤੇ 2 ਦਿਨਾਂ ਤੱਕ ਹੋ ਜਾਣਾ। ਉਹ ਇਹ ਹੁੰਦਾ ਵੀ ਜਿਨ੍ਹਾਂ ਕੋਲ ਡਰਾਈਵਰ ਲਾਇਸੈਂਸ ਆ ਤਾਂ ਉਹਨਾਂ ਕੋਲ ਪੇਪਰ ਨਹੀਂ ਹੈਗੇ, ਮਤਲਬ ਇਮੀਗ੍ਰਾਂਟ ਪੱਕੇ ਨਹੀਂ ਹੈਗੇ, ਭਾਵੇਂ ਉਹ ਕਿਸੇ ਵੀ ਸਟੇਟ ਚੋਂ ਹਾਇਓ ਚੋਂ ਲੰਘ ਰਹੇ ਆ ਜਾਂ ਹਾਇਓ ਦੇ ਵਿੱਚ ਆ ਕੇ ਰਹਿਣ ਲੱਗ ਪਏ ਆ। ਜੇ ਉਹਨਾਂ ਦਾ ਕੋਈ ਐਕਸੀਡੈਂਟ ਹੁੰਦਾ, ਕਿਉਂਕਿ ਉਹਨਾਂ ਨੂੰ ਉਹ ਕਾਰ ਵੀ ਚਲਾਉਣ ਤੋਂ ਲਾਇਸੈਂਸ ਉਹਨਾਂ ਦਾ ਕੈਂਸਲ ਹੋਏਗਾ ਹਾਇਓ ਦੇ ਵਿੱਚ, ਉਹ ਕਾਰ ਵੀ ਨਹੀਂ ਚਲਾ ਸਕਦੇ। ਜੇ ਉਹਨਾਂ ਦਾ ਕੋਈ ਐਕਸੀਡੈਂਟ ਹੁੰਦਾ ਆ, ਉਹਨਾਂ ਦੇ 1st ਡਿਗਰੀ ਚਾਰਜਰ ਲੱਗਣਗੇ। ਦੂਜਾ ਜਿਹੜੀ ਸਟੇਟ ਦਾ ਲਾਇਸੈਂਸ ਆ ਉਹ ਸਟੇਟ ਨੂੰ ਵੀ ਨਾਲ ਕੋਰਟ ਦੇ ਵਿੱਚ ਘਸੀਟਿਆ ਜਾਏਗਾ। ਸੋ ਹਾਇਓ ਦੇ ਵਿੱਚ ਇਹ ਲਾ ਜਿਹੜਾ ਆ ਹਾਊਸ 72 ਉਹਦਾ ਨਾਂ 722 ਆ ਰਿਹਾ 722 ਸ਼ਾਇਦ ਇਦਾਂ ਕਰਕੇ। ਹਾਂਜੀ, ਸੋ ਸਾਡੇ ਬੰਦਿਆਂ ਨੂੰ ਥੋੜਾ ਪੰਜਾਬੀਆਂ ਨੂੰ ਵੀ ਉਧਰੋਂ ਵਿੱਚੋਂ ਲੰਘਣ ਦੀ ਥੋੜਾ ਕੇਅਰਫੁਲ ਹੋਣ ਦੀ ਲੋੜ ਆ, ਧਿਆਨ ਰੱਖਣ ਦੀ ਲੋੜ ਆ ਭਾਈ। ਇੰਨਾ ਕੀ ਕਹਿਣਾ। ਥੈਂਕ ਯੂ ਭਾਈ ਸਾਰਿਆਂ ਦਾ ਜੀ। ਬਿਲਕੁਲ ਥੈਂਕ ਯੂ ਤੁਹਾਡਾ ਇਹ ਗੱਲ ਕਰਨ ਦਾ। ਬਿਲਕੁਲ ਅਸੀਂ ਉਦੋਂ ਜਦੋਂ ਸੱਪ ਲੰਘ ਜਾਂਦਾ ਤਾਂ ਫੇਰ ਲਾਈਨ ਕੁੱਟਦੇ ਆ, ਅਸੀਂ ਉਦੋਂ ਐਕਟ ਨਹੀਂ ਕਰਦੇ ਜਦੋਂ ਇਹ ਲਾਅ ਬਣਦੇ ਆ, ਉਦੋਂ ਅਸੀਂ ਪਬਲਿਕ ਚ ਨਹੀਂ ਜਾਂਦੇ, ਉਦੋਂ ਅਸੀਂ ਪਬਲਿਕ ਫੋਰਮ ਚ ਨਹੀਂ ਜਾਂਦੇ, ਠੀਕ ਹੈ ਨਾ। ਅਸੀਂ ਉਦੋਂ ਆਪਣੇ ਕਾਂਗਰਸਮੈਨ ਨੂੰ ਨਹੀਂ ਮਿਲਦੇ, ਅਸੀਂ ਉਦੋਂ ਆਪਣੀਆਂ ਸਾਰੀਆਂ ਮੰਗਾਂ ਨਹੀਂ ਰੱਖਦੇ ਅੱਗੇ। ਅਸੀਂ ਉਦੋਂ ਗੱਲ ਕਰਦੇ ਹਾਂ ਜਦੋਂ ਸਾਰਾ ਕੁਝ ਹੋ ਜਾਂਦਾ ਆ, ਮੁੜ ਕੇ ਅਸੀਂ ਸਟ੍ਰਾਈਕਾਂ ਤੇ ਉਹਨਾਂ ਦੇ ਉੱਤੇ ਚੱਲ ਪੈਂਦੇ ਆ। ਸੋ ਬਿਲਕੁਲ ਡੈਫੀਨੇਟਲੀ 100% ਆ। ਐਂਡ ਡਿਲਾਇਲਾ ਲਾ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਆ ਸਰ ਕਿ ਜੇ ਤੁਸੀਂ ਜਿਹੜਾ ਹਾਊਸ ਬਿੱਲ ਜਾਂ ਸੈਨੇਟ ਬਿੱਲ ਦੋਨਾਂ 'ਚ ਇੱਕ 'ਚ ਪ੍ਰੋਵੀਜ਼ਨ ਹੈਗਾ ਕਿ ਜੇ ਕੋਈ ਨਾਨ ਡੋਮਿਸਾਈਲ ਲਾਇਸੈਂਸ ਆ, ਉਹਦੇ ਕੋਲੋਂ ਕੋਈ ਗਲਤੀ ਹੁੰਦੀ, ਐਕਸੀਡੈਂਟ ਹੁੰਦਾ, ਕੁਛ ਹੁੰਦਾ, ਤੇ ਲਾਈਫ ਟਾਈਮ ਬੈਨ ਆ ਉਹਦੇ ਤੇ। ਜੀ ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਮਨਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਇੱਕ ਇਨਫੋਰਮੇਸ਼ਨ ਇਹ ਵੀ ਦੇਣੀ ਸੀਗੀ ਵੀ ਰਮਨ ਜੀ ਜਿੱਦਾਂ ਕਹਿ ਰਹੇ ਸੀਗੇ ਨਾ ਵੀ ਆਪਾਂ ਜਿਹੜੇ ਦੁਬਾਰਾ ਜਿਹੜੇ ਮਿਲਣੇ ਉਹਨਾਂ ਵਾਸਤੇ ਰੈਡੀ ਆ ਕਿ ਨਹੀਂ, ਇਹ ਮੈਂ ਦੱਸਣਾ ਹੈਗਾ ਸਿਰਫ ਉਹਨਾਂ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਵਾਪਸ ਹੋਏ ਆ ਜਾਂ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹਨਾਂ ਵਾਸਤੇ ਨਹੀਂ। ਇਹ ਜਿਨ੍ਹਾਂ ਨੂੰ ਭਾਵੇਂ ਉਹ ਸਿਟੀਜ਼ਨ ਆ, ਚਾਹੇ ਉਹ ਇੰਗਲਿਸ਼ ਆਉਂਦੀ ਆ ਪਹਿਲਾਂ ਜਾਂ ਲਾਇਸੈਂਸ ਸੀਗਾ, ਉਹ ਉਹਨਾਂ ਨੂੰ ਵੀ ਤਿਆਰ ਰਹਿਣਾ ਪੈਣਾ। ਮੇਰੇ ਨਾਲ ਹੋ ਚੁੱਕੀ ਆ ਜੀ, ਮੈਂ ਪਿਛਲੇ 30 ਸਾਲ ਤੋਂ ਸਿਟੀਜ਼ਨ ਆ ਇੱਥੇ ਤੇ ਕਈ ਵਾਰ ਲਾਇਸੈਂਸ ਲੈ ਚੁੱਕਾ, ਮਤਲਬ CDL ਰਿਨਿਊ ਹੋ ਚੁੱਕਾ ਤਾਂ। ਹਾਂਜੀ, ਮੈਂ ਲਾਸਟ ਜਿਹੜਾ ਇਹਨਾਂ ਨੇ ਮੇਰੇ ਕੋਲ ਟੈਸਟ ਲਿਆ ਸੀ ਉਹ 2012 'ਚ ਲਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਹੁਣ ਮੈਂ ਜਦੋਂ ਔਨਲਾਈਨ ਕਰਨ ਲੱਗਾ ਰਿਨਿਊ, ਮੈਨੂੰ ਕਹਿੰਦੇ ਜੀ ਆਪਣਾ ਪਾਸਪੋਰਟ ਅਪਲੋਡ ਕਰ ਜੇ, ਉਹ ਸਾਰਾ ਕੁਛ ਕੀਤਾ ਜੀ ਮੈਂ। ਰੀਅਲ ID ਸੀਗੀ। ਫਿਰ ਮੈਨੂੰ ਉਹਨਾਂ ਨੇ ਭੱਜਣਾ ਉੱਤੇ DMV ਚਿੱਠੀ ਪਾਤੀ ਵੀ ਆ ਜਾ ਇੱਥੇ DMV ਆ, ਫੋਟੋ ਖਿੱਚੇ ਨਹੀਂ ਦਰੀ। ਮੈਂ ਫੋਟੋ ਖਿਚਾਉਣ ਗਿਆ ਜੀ ਤੇ ਉੱਥੇ ਕਾਊਂਟਰ ਤੇ ਗਿਆ ਤੇ ਮੈਨੂੰ ਉਹ ਬੁੱਢੀ ਕਹਿੰਦੀ ਵੀ E ਟੈਸਟ ਦੇ। ਮੈਂ ਕਿਹਾ ਉਹ ਕੀ ਹੁੰਦਾ? ਕਹਿੰਦੀ ਇੰਗਲਿਸ਼ ਟੈਸਟ ਦੇ। ਮੈਂ ਕਿਹਾ ਅੱਛਾ ਕੋਈ ਗੱਲ ਨਹੀਂ। ਮੈਂ ਉੱਥੇ ਚੱਲ ਗਿਆ ਕੈਮਰੇ ਦੇ ਲਾਗੇ, ਉਹਦੇ ਕੋਲ ਗਿਆ ਤੇ ਉਹਨੇ ਮੈਨੂੰ ਸਾਰਿਆਂ ਦੁਬਾਰਾ ਤੋਂ ਫੜਾਤਾ ਸਾਰਾ ਕੁਛ ਹੀ ਵਿੱਚ ਕਾਰ ਤੇ ਤਿੰਨੇ ਚਾਰੇ ਟੈਸਟ। ਕਹਿੰਦੀ ਉੱਥੇ ਕੰਪਿਊਟਰ ਤੇ ਕਰ। ਮੈਂ ਕਿਹਾ ਮੈਂ ਇੱਥੇ ਬਹਿ ਕੇ ਕਰ ਲੈਂਦਾ, ਜ਼ਿਆਦਾ ਦੇਰ ਮੇਰੇ ਕੋਲ। ਕਹਿੰਦੀ ਨਾ ਬਹਿ ਕੇ ਪੇਪਰ ਵਾਲਾ ਨਹੀਂ, ਕੰਪਿਊਟਰ ਤੇ ਕਰ ਉੱਥੇ। ਮੈਂ ਕਿਹਾ ਚੱਲ ਮੈਂ ਪ੍ਰੀਪੇਅਰ ਤਾਂ ਨਹੀਂ ਸੀਗਾ ਪਰ ਚਲੋ ਫਿਰ ਵੀ ਮੈਂ ਕਿਹਾ ਹੁਣ ਆਏ ਆ, ਮੈਂ 2 ਪਾਸ ਕਰ ਲਏ ਕੰਬੀਨੇਸ਼ਨ ਤੇ ਕਾਰ ਦਾ, 2 ਮੇਰੇ ਕੋਲ ਰਹਿ ਗਏ। ਲਾਸਟ ਮੂਮੈਂਟ ਸੀਗੀ ਉਦੋਂ 28 ਤਰੀਕ ਸੀਗੀ, ਉਸ ਦਿਨ ਪਹਿਲੀ ਨੂੰ ਮੇਰਾ ਲਾਇਸੈਂਸ ਐਕਸਪਾਇਰ ਹੋ ਰਿਹਾ ਸੀ। ਫਿਰ ਮੈਂ 2 ਦਿਨ ਪੜ੍ਹ ਕੇ ਤੇ 2 ਦਿਨ ਪੜ੍ਹ ਕੇ ਅਖੀਰਲੀ ਡੇਟ ਨੂੰ ਜਾ ਕੇ ਮੈਂ ਟੈਸਟ ਦਿੱਤਾ ਤੇ ਫਿਰ ਮੈਂ ਪਾਸ ਹੋਇਆ। ਯਾਨੀ ਕਹਿਣ ਦਾ ਭਾਵ ਇਹ ਵੀ ਉਹ ਜਿਨ੍ਹਾਂ ਤੇ ਭਾਵੇਂ ਸਿਟੀਜ਼ਨ ਆ ਉਹ E ਟੈਸਟ ਦਾ ਕਦੇ ਕਿਸੇ ਨੂੰ ਕਿਸੇ ਤਰੀਕੇ ਨਾਲ ਸੱਦ ਰਹੇ ਆ ਭੱਜਣਾ ਵੀ ਇੰਗਲਿਸ਼ ਦਾ ਟੈਸਟ ਦੇ ਆ ਕੇ, ਜਾਂ ਉਹ ਉੱਦਾਂ ਤੋਂ ਇੱਥੇ ਆ ਕੇ ਫੋਟੋ ਖਿਚਾ। ਮੇਰੇ ਨਾਲ ਹੋ ਚੁੱਕੀ ਆ ਹੁਣ, ਇਹ ਰੀਸੈਂਟਲੀ ਆ ਜੀ ਇਹ। ਹਾਂਜੀ, ਨਹੀਂ ਥੈਂਕ ਯੂ ਭਾਜੀ ਤੁਹਾਡਾ ਸ਼ੇਅਰ ਕਰਨ ਦਾ। ਤੇ ਮੈਂ ਇਹ ਗੱਲ ਦੱਸ ਦਿਆਂ, ਈਦਰ ਸੈਨੇਟ ਬਿੱਲ ਜਾਂ ਹਾਊਸ ਬਿੱਲ ਜਿਹੜਾ ਡਿਲਾਇਲਾ ਲਾ ਬਣ ਰਿਹਾ ਹੈਗਾ, ਉਹਦੇ ਵਿੱਚ ਜਿੱਦਣ ਡਿਲਾਇਲਾ ਲਾ ਜਿਹੜਾ ਲਾਗੂ ਹੋਣਾ ਆ, ਉਹ ਤੋਂ 180 ਦਿਨਾਂ ਦੇ ਵਿੱਚ ਸਾਰੇ ਅਮਰੀਕਾ ਦੇ CDL ਹੋਲਡਰ, ਚਾਹੇ ਉਹ ਗੋਰਾ, ਚਾਹੇ ਮੈਕਸੀਕਨ, ਚਾਹੇ ਇੰਡੀਅਨ, ਚਾਹੇ ਸਿਟੀਜ਼ਨ, ਚਾਹੇ ਕੋਈ ਵੀ ਆ,
ਐਵਰੀ CDL ਹੋਲਡਰ ਨੂੰ ਵਾਪਸ DMV ਜਾ ਕੇ ਰੀਸਰਟੀਫਿਕੇਸ਼ਨ ਕਰਨੀ ਪੈਣੀ ਆਪਣੀ। ਠੀਕ ਹੈ। ਸੋ ਇਹ ਡਿਲਾਇਲਾ ਲਾਅ ਦੇ ਜੇ ਉਹ ਪਾਸ, ਜਦੋਂ ਡਿਲਾਇਲਾ ਲਾਅ ਜੇ ਪਾਸ ਹੋ ਜਾਂਦਾ ਹੈ ਤਾਂ ਉਹ ਹੁਣੇ ਆ ਤਾਂ ਡੈਮੋਕ੍ਰੇਟ ਵੀ ਸਪੋਰਟ ਕਰ ਰਹੇ ਉਹ ਰਾਜਨੀਤਿਕ ਸਾਰੀਆਂ ਕਮੇਟੀਆਂ ਤੋਂ ਪਾਸ ਹੋਈ ਜਾ ਰਿਹਾ। ਹਾਂਜੀ ਚਲੋ ਮਤਲਬ ਵੀ ਵਨਸ ਇਟਸ ਪਾਸ, ਜਦੋਂ ਲਾਅ ਬਣ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਚੀਜ਼ਾਂ ਹੋਣੀਆਂ। ਠੀਕ ਹੈ। ਹਾਂਜੀ। ਆਪਣੇ ਅਗਲੇ ਕਾਲਰ, ਥੈਂਕ ਯੂ ਕਾਲ ਲਈ ਮਨਜੀਤ ਜੀ, ਸ਼ੁਕਰੀਆ। ਓਕੇ ਜੀ, ਓਕੇ ਥੈਂਕ ਯੂ ਜੀ। ਅਗਲੇ ਕਾਲਰ ਆ, ਉਹ ਲਾਈਨ ਉਹਨਾਂ ਦੀ ਜਿਹੜੀ ਉਹ ਡ੍ਰੌਪ ਹੋ ਗਈ ਆ, ਤੇ ਪਰ ਕੁਝ ਮਿੰਟ ਆਪਣੇ ਕੋਲ ਬਚੇ ਆ। ਜੇ ਤੁਸੀਂ ਕਾਲ ਕਰਕੇ ਕੁਝ ਪੁੱਛਣਾ ਚਾਹੁੰਦੇ ਆ, ਕਹਿਣਾ ਚਾਹੁੰਦੇ ਆ, ਤਾਂ ਜ਼ਰੂਰ ਇਸ ਦੇ ਬਾਰੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਆ। ਤੇ ਜਿਹੜੇ ਹਾਊਸ ਬਿੱਲ ਓਹਾਇਓ ਵਾਲੇ 722 ਦੀ ਗੱਲ ਕਰਦੇ ਜਾਈਏ, ਉਹ ਉੱਥੇ ਦੇ ਐਡਮ ਬਰਡ ਕਰਕੇ ਜਿਹੜੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਜਿਹੜਾ ਉਹ ਲਿਆਂਦਾ ਆ। ਉਹਨਾਂ ਨੇ ਇਹਦੇ ਵਿੱਚ ਮੱਦ ਇਹ ਰੱਖੀ ਆ ਵੀ ਨਾਨ ਰੈਜ਼ੀਡੈਂਟ ਜਿਹੜੇ ਕਿ ਅਨਲਾਫੁਲੀ ਪ੍ਰੈਜ਼ੈਂਟ ਨੇ US ਦੇ ਵਿੱਚ, ਉਹ ਕੋਈ ਵੀ ਮੋਟਰ ਵਾਹੀਕਲ ਨਹੀਂ ਚਲਾ ਸਕਦੇ। ਕਿਉਂ? ਤੇ ਕਹਿੰਦੇ ਵੀ ਜੇ ਉਹ ਇਦਾਂ ਕਰਦੇ ਫੜੇ ਜਾਂਦੇ ਆ, ਫਸਟ ਡਿਗਰੀ ਮਿਸਡਿਮੀਨਰ ਦੇ ਤੌਰ ਦੇ ਉੱਤੇ ਉਹ ਚਾਰਜ ਕੀਤੇ ਜਾ ਸਕਦੇ ਆ। ਤੇ ਕਹਿੰਦੇ ਵੀ ਇਹ ਬਿੱਲ ਐਕਸਟੈਂਡ ਹਾਈਵੇਜ਼ ਦੇ ਉੱਤੇ ਹੀ ਜਿਹੜਾ ਉਹ ਹੋਊਗਾ। ਤੇ ਜਿਹੜੇ ਲੋਕ ਹਾਈਵੇਜ਼ ਤੇ ਡਰਾਈਵ ਕਰਨ ਵਾਲੇ ਆ ਹੋਰ ਸਟੇਟਸ ਦੇ ਵਿੱਚ, ਤੇ ਹੋਰ ਜਿਨ੍ਹਾਂ ਦੇ ਕੋਲ ਆਊਟ ਆਫ ਸਟੇਟ ਡਰਾਈਵਰ ਲਾਇਸੈਂਸ ਵੈਲਿਡ ਵਾਲਾ ਹੈਗਾ ਆ, ਉਹਨਾਂ ਤੇ ਵੀ ਜਿਹੜਾ ਇਹ ਐਕਸਟੈਂਡ ਜਿਹੜਾ ਉਹ ਹੋਊਗਾ। illegal aliens should not be issued a driver license, nor they should be driving in any state of the union. ਸੋ ਇਹ ਤਾਂ ਇੱਥੇ ਤੱਕ ਲੈ ਕੇ ਜਿਹੜਾ ਉਹ ਜਾ ਰਿਹਾ ਵੀ ਆਮ ਗੱਡੀ ਵੀ ਨਹੀਂ ਜਿਹੜੀ ਕਹਿੰਦੇ ਵੀ ਤੁਸੀਂ ਚਲਾਉਣੀ, ਜਿਹੜੀ ਚਲਾਉਣ ਦੇਣੀ ਜਿਹੜੀ ਆ ਇਹਨਾਂ ਨੂੰ ਜਿਹੜੀ ਉਹ ਚਾਹੀਦੀ। ਸੋ ਇੱਥੇ ਤੱਕ ਜਿਹੜਾ ਕੰਮ ਖਿੱਚਣ ਦੀ ਜਿਹੜੀ ਗੱਲ ਕਰ ਰਹੇ ਆ। ਜਦੋਂ ਇਹ ਸ਼ੁਰੂਆਤ ਹੋ ਰਹੀ ਸੀ ਇਹਨਾਂ ਚਰਚਾਵਾਂ ਦੀ, ਉਦੋਂ ਕਹਿ ਰਹੇ ਸੀਗੇ ਨਾ ਵੀ ਚਲੋ ਵੀ ਜਿਹੜੀਆਂ ਕਈ ਕੰਧਾਂ ਹੁੰਦੀਆਂ ਉਹ ਦਿਸਦੀਆਂ ਨਹੀਂ, ਉਹ ਨਜ਼ਰ ਨਹੀਂ ਆਉਂਦੀਆਂ ਹੁੰਦੀਆਂ, ਉਹ ਬਗੈਰ ਦਿਖਣ ਵਾਲੀਆਂ ਜਿਹੜੀਆਂ ਕੰਧਾਂ ਉਹ ਸਾਰੀਆਂ ਜਾਂਦੀਆਂ ਨੇ। ਸੋ ਇਹ ਉਹੀ ਚੀਜ਼ਾਂ ਜਿਹੜੀਆਂ ਇਸ ਟਾਈਮ ਹੋ ਰਹੀਆਂ ਆ। ਸੋ ਆਪਣੇ ਸਾਹਮਣੇ ਹੀ ਆ ਵੀ ਦੇਖੋ ਕਿੰਨੀ ਸਖਤ ਭਾਸ਼ਾ ਵਾਲੇ ਜਿਹੜੇ ਕਾਨੂੰਨ ਆ ਉਹ ਲਿਆਉਣ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ। ਬਿਲਕੁਲ ਜੀ, ਬਿਲਕੁਲ। ਇਹ ਚੀਜ਼ਾਂ ਜਿਹੜੀਆਂ ਦੇਖੋ ਤਿਆਰੀਆਂ ਕਦੋਂ ਹੁੰਦੀਆਂ ਆ, ਜਦੋਂ ਉਹਨਾਂ ਦੇ ਕੋਈ ਨਾ ਕੋਈ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਆ। ਜਦੋਂ ਹੁਣ ਡਾਟਾ ਜਿਹੜਾ ਪ੍ਰੈਜ਼ੈਂਟ ਹੋ ਰਿਹਾ, ਜਿਹੜਾ ਦੇਖੋ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਮਤਲਬ ਟਾਈਮ ਹੁੰਦਾ, ਕੋਈ ਨਾ ਕੋਈ ਹਾਦਸਾ ਹੁੰਦਾ, ਕੋਈ ਨਾ ਕੋਈ ਚੀਜ਼ ਹੁੰਦੀ ਹੈ, ਠੀਕ ਹੈ ਨਾ। ਪਰ ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਅਸੀਂ ਪਹਿਲਾਂ ਤਾਂ ਆਪਣੇ ਆਪ ਨੂੰ ਪ੍ਰਿਪੇਅਰ ਕਰੀਏ ਕਿ ਜੇ ਆਇਡੈਂਟੀਟੀ ਥੈਫਟ ਹੋ ਰਿਹਾ, ਅਸੀਂ ਕੀ ਕਰ ਰਹੇ ਹਾਂ ਉਹਨੂੰ ਰੋਕਣ ਦੇ ਲਈ ਆਪਣੀ ਕੰਪਨੀ ਦੇ ਨਾਲ, ਠੀਕ ਹੈ ਨਾ। ਅਸੀਂ ਕੰਪਲਾਇੰਟ ਹੈਗੇ ਹਾਂ, ਕੀ ਅਸੀਂ ਠੀਕ ਕੰਮ ਕਰ ਰਹੇ ਹਾਂ, ਕੀ ਅਸੀਂ ਜਿਹੜੀਆਂ ਚੀਜ਼ਾਂ ਆ ਉਹਨੂੰ ਅਕੋਰਡਿੰਗ ਟੂ ਦਾ ਲਾਅ ਕਰ ਰਹੇ ਹਾਂ, ਠੀਕ ਹੈ। ਫਿਰ ਆਪਣੇ ਆਲੇ ਦੁਆਲੇ ਦੇਖੀਏ ਕਿ ਆਲੇ ਦੁਆਲੇ ਜਿਹੜੇ ਸਾਡੇ ਲਾਗੇ ਬਹਿੰਦੇ ਆ, ਨਾਲ ਬਹਿੰਦੇ ਆ, ਉਹ ਲੋਕੀ ਸਾਰੇ ਜਿਹੜੇ ਆ ਉਹ ਫੋਲੋ ਕਰ ਰਹੇ ਆ, ਨਹੀਂ ਕਰ ਰਹੇ ਆ, ਠੀਕ ਹੈ। ਤੁਸੀਂ ਕੋਸ਼ਿਸ਼ ਕਰ ਸਕਦੇ ਇੱਕ ਵਾਰੀ ਉਹਨਾਂ ਨੂੰ ਦੱਸਣ ਦੀ, ਅਦਰਵਾਈਜ਼ ਜਸਟ ਆਪਣੀ ਪਾਰਟੀ ਔਰ ਵੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਤੁਸੀਂ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਵੀ ਜੇ ਤੁਸੀਂ ਕਿਸੇ ਦੇ ਨਾਲ ਵੀ ਬਹਿੰਦੇ ਉੱਠਦੇ ਆ ਤੇ ਉਹਨਾਂ ਦਾ ਕਿਤੇ ਨਾਂ ਆਉਂਦਾ ਤੇ ਤੁਹਾਡਾ ਆਟੋਮੈਟਿਕਲੀ ਨਾਂ ਜਿਹੜਾ ਆ ਉਹ ਚੱਲ ਪੈਂਦਾ ਨਾਲ। ਸੋ ਕੋਸ਼ਿਸ਼ ਕਰੋ ਆਪਣੇ ਆਲੇ ਦੁਆਲੇ ਦੇਖਣ ਦੀ, ਕੋਸ਼ਿਸ਼ ਕਰੋ ਆਪਣੇ ਆਪ ਨੂੰ ਠੀਕ ਕਰਨ ਦੀ, ਕੋਸ਼ਿਸ਼ ਕਰੋ ਆਪਣੇ ਆਲਾ ਦੁਆਲਾ ਠੀਕ ਕਰਨ ਦੀ। ਬਾਕੀ ਜੋ ਕੁਝ ਹੋ ਰਿਹਾ ਹੈਗਾ ਉਹਦੇ ਲਈ ਮੈਂ ਕਹੂੰਗਾ ਕਿ ਜਦੋਂ ਲੋਕਲ ਲੈਵਲ 'ਤੇ ਚੀਜ਼ਾਂ ਹੁੰਦੀਆਂ ਹੈਗੀਆਂ, ਲੋਕਲ ਲੈਵਲ 'ਤੇ ਤੁਹਾਡੇ ਕੰਮ ਹੁੰਦੇ ਆ, ਉੱਥੇ ਤੁਹਾਨੂੰ ਔਰਗਨਾਈਜ਼ ਹੋਣ ਦੀ ਲੋੜ ਆ, ਉੱਥੇ ਤੁਹਾਨੂੰ ਪਾਰਟੀਸਪੇਟ ਕਰਨ ਦੀ ਲੋੜ ਆ, ਉੱਥੇ ਤੁਹਾਨੂੰ ਆਪਣਾ ਮੁੱਦਾ ਰੱਖਣ ਦੀ ਲੋੜ ਆ। ਅਦਰਵਾਈਜ਼ ਇਹ ਜਿਹੜੇ ਕਾਨੂੰਨ ਆ, ਇਹ ਮਾਰੂ ਕਾਨੂੰਨ ਕਹਿ ਲਓ ਜਾਂ ਇਹਨਾਂ ਨੂੰ ਕੁਛ ਵੀ ਕਹਿ ਲਓ, ਇਹ ਬਣਦੇ ਰਹਿਣੇ ਆ। ਕਿਉਂਕਿ ਜਿਹੜੇ ਕਾਨੂੰਨ ਬਣਾਉਣ ਵਾਲੇ ਆ, ਜਦੋਂ ਉਹਨਾਂ ਤੱਕ ਜਿਹੜੀਆਂ ਗੱਲਾਂ ਲੋਕੀ ਪਹੁੰਚਾਉਂਦੇ ਆ, ਉਹਨਾਂ ਤੱਕ ਜਿਹੜੀਆਂ ਗੱਲਾਂ ਦੱਸਦੇ ਆ, ਉਹ ਵੀ ਤਾਂ ਆਪਣਾ ਕੰਮ ਕਰ ਰਹੇ ਆ ਨਾ, ਉਹ ਵੀ ਤਾਂ ਆਪਣੀ ਚੀਜ਼ ਕਰ ਰਹੇ ਆ, ਆਪਣਾ ਮੁੱਦਾ ਰੱਖ ਰਹੇ ਨੇ ਉੱਥੇ। ਤੇ ਜੇ ਉਹ ਮੁੱਦਾ ਰੱਖ ਸਕਦੇ, ਅਸੀਂ ਕਿਉਂ ਨਹੀਂ ਰੱਖ ਸਕਦੇ? ਸੋ ਇਹ ਜਿਹੜੀ ਚੀਜ਼ ਹੈ, ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਆਪਣੇ ਲੋਕਲ ਲੈਵਲ ਤੇ ਮੁੱਦੇ ਜਿਹੜੇ ਆ ਉਹ ਚੱਕੋ, ਲੋਕਲ ਲੈਵਲ ਤੇ ਗੱਲ ਕਰੋ। ਕੁਝ ਕੁ ਹੋਰ ਕਾਲਰਸ ਲੈ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਫਿਰ ਤੁਸੀਂ ਵੀ ਕੋਈ ਨਹੀਂ ਘੁੰਮਿਓ ਫਿਰਿਓ ਤੇ ਦੇਖਿਓ, ਤੇ ਬਾਅਦ ਦੇ ਵਿੱਚ ਆਪਾਂ ਤੁਹਾਡੇ ਕੋਲ ਅਪਡੇਟ ਲੈਂਦੇ ਹਾਂ। ਕੁਝ ਕੁ ਹੋਰ ਕਾਲਰਸ ਨੇ ਰਮਨ ਜੀ, ਤੇ ਆਪਾਂ ਉਹਨਾਂ ਨਾਲ ਗੱਲ ਕਰਕੇ ਫਿਰ ਸਮਾਪਤੀ ਕਰਦੇ ਹਾਂ। ਹਾਂਜੀ, ਅਨੂਪ ਸਿੰਘ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖੋ ਭਾਜੀ, ਅੱਧੇ ਤੋਂ ਜ਼ਿਆਦਾ ਦੁਨੀਆ ਨੇ ਜਿਹੜੇ ਟਰੱਕ ਵਾਲੇ ਨੇ ਵਿਚਾਰੇ, ਉਹ ਡਿਪਰੈਸ਼ਨ 'ਚ ਚੱਲ ਗਏ ਨੇ। ਤੇ ਆਪਣੇ ਹਾਂਜੀ, ਆਪਾਂ ਟਰੱਕਿੰਗ ਬਾਰੇ ਗੱਲ ਕਰ ਰਹੇ ਹਾਂ। ਮੈਂ ਵੀ ਥੋੜਾ ਚਾਨਣਾ ਜਿਹਾ ਪਾਉਂਦੇ ਹਾਂ, ਕਿਉਂਕਿ ਵੇਖੋ ਕਈ ਬੰਦੇ ਨਾ ਜ਼ਿਆਦਾ ਸੀਰੀਅਸ ਹੋ ਰਹੇ ਨੇ। ਮੈਂ ਬੜੇ ਨਾਲ ਗੱਲ ਕੀਤੀ ਹੈ, ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ, ਉਹ ਇਹੀ ਗੱਲ ਕਰੀ ਜਾਂਦੇ ਵੀ ਟਰੱਕ ਕਿੱਦਾਂ ਚਲਾਉਣਾ। ਮੈਂ ਕਿਹਾ ਭਰਾਵਾ,
ਟਰੱਕ ਨਹੀਂ ਚਲਾਉਣਾ ਤੇ ਇੱਥੇ ਅਮਰੀਕਾ ਉੱਦਾਂ ਵੀ ਰੋਟੀ ਖਾਂਦੀ ਜਨਤਾ। ਤੁਸੀਂ ਭੁੱਲ ਜਾਓ ਵੀ ਤੁਸੀਂ $12,000 ਕਮਾਉਂਦੇ ਹੋ, ਵੀ ਹੁਣ ਆਪਣੇ ਖਰਚੇ ਲਿਮਟਿਡ ਕਰ ਲਓ। ਮੈਂ ਕਿਹਾ ਇਹ ਮੁਲਕ, ਮੈਨੂੰ ਵੀ 27 ਸਾਲ ਹੋ ਗਏ ਨੇ, ਮੈਂ ਪਿਛਲੇ ਸਾਲ ਟੈਕਸੀ ਚਲਾਉਂਦਾ ਸੀ ਤੇ ਮੈਂ ਕਿਹਾ ਮੈਂ ਨਾ ਕਮਰਸ਼ੀਅਲ ਲਾਇਸੈਂਸ ਪਾਸ ਕੀਤਾ ਤੇ ਮੈਂ ਲਾਸ ਐਂਜਲਸ ਟੈਕਸੀ ਚਲਾ ਰਿਹਾ ਤੇ ਉਹ ਮੈਨੂੰ ਟਿਕਟਾਂ ਮਿਲੀਆਂ ਤੇ ਇੱਕਦਮ ਹੀ ਉਹਨਾਂ ਮੇਰੀ ID ਬੰਦ ਕਰਤੀ। ਮੈਂ DMV ਚੱਲ ਗਿਆ ਜੀ। ਮੈਂ ਕਿਹਾ ਜੀ ਤੁਸੀਂ ਇਹ ਕਿਉਂ ਕੀਤਾ? ਉਹ ਕਹਿੰਦੀ ਵੀ ਤੂੰ ਲਾਇਸੈਂਸ ਕਮਰਸ਼ੀਅਲ ਕਰਾਇਆ ਤੇ ਇਸ ਕਰਕੇ ਤੇਰੀਆਂ ਟਿਕਟਾਂ ਸੀਰੀਅਸ ਹੋ ਗਈਆਂ ਨੇ, ਇਹ ਤਾਂ ਮਾਫ ਹੀ ਨਹੀਂ ਹੋਣੀਆਂ। ਮੈਂ ਕਿਹਾ ਤੂੰ ਕੈਂਸਲ ਕਰ, ਮੈਨੂੰ CDL ਚਾਹੀਦਾ ਹੀ ਨਹੀਂ ਹੈਗਾ। ਮੈਂ ਅੱਗੇ ਨਹੀਂ ਲਿਆ 27 ਸਾਲ ਤੇ ਹੁਣ ਕੀ ਕਰਨਾ ਲੈ ਕੇ ਇਹਨੂੰ ਮੈਂ। ਤੇ ਇਹ ਮੈਂ ਤਾਂ ਬੋਲਾਂ ਵੀ ਲੋਕੀ ਸਾਰੇ ਸੁਣ ਰਹੇ ਨੇ, ਉਹਨਾਂ ਨੂੰ ਪਤਾ ਲੱਗੇ ਵੀ ਜ਼ਿਆਦਾ ਡਿਪਰੈਸ਼ਨ ਜਾਣ ਦੀ ਲੋੜ ਨਹੀਂ। ਅਮਰੀਕਾ ਉਤਾਰ ਚੜਾ ਆਉਂਦੇ ਨੇ ਤੇ ਚੱਲ ਜਾਂਦੇ ਨੇ। ਬਿਲਕੁਲ ਸਹੀ ਗੱਲ। ਥੈਂਕ ਯੂ। ਹਾਂਜੀ, ਤੁਸੀਂ ਡਿਪਰੈਸ਼ਨ 'ਚ ਨਾ ਜਾਓ ਤੇ ਆਪਣੇ ਆਪ ਨੂੰ ਨੋਰਮਲ ਰੱਖੋ। ਇਹ ਸਾਲ ਕੇ ਬਾਅਦ ਸਾਰੀ ਗੇਮ ਸਹੀ ਹੋ ਜਾਣੀ ਹੈ, ਕਿਉਂਕਿ ਸਰਕਾਰ ਬਦਲ ਜਾਣੀ ਹੈ, ਕਾਂਗਰਸ ਚੇਂਜ ਹੋ ਜਾਣੀ ਹੈ ਜੀ। ਤੇ ਜੇ ਆਪਾਂ ਗੌਰਮੈਂਟ ਦੇ ਖਿਲਾਫ ਜਾਂਦੇ ਹਾਂ ਭਾਜੀ, ਇਹ ਵੀ ਭਾਵੇਂ ਅਸੀਂ ਸਿਟੀਜ਼ਨ ਆ, ਜੇ ਆਪਾਂ ਬੋਰਨ ਨਹੀਂ ਨਾ ਹੈਗੇ ਤੇ ਉਹ ਸਾਡੀ ਸਿਟੀਜ਼ਨ ਵੀ ਕੈਂਸਲ ਕਰ ਸਕਦੇ ਨੇ। ਹਾਂ, ਜੇ ਕੋਈ ਗਲਤ ਕੰਮ ਕਰਦੇ ਤਾਂ ਹੀ ਕਰਨਗੇ, ਉਦਾਂ ਤਾਂ ਨਹੀਂ। ਹਾਂ, ਉਦਾਂ ਸਾਡਾ ਹੱਕ ਹੈ, ਅਸੀਂ ਅਮਰੀਕਾ ਰਹਿੰਦੇ ਹਾਂ, ਪਰ ਅਮਰੀਕਾ ਪਹਿਲਾਂ ਕਦੀ ਹੈਗਾ ਹੀ ਨਹੀਂ ਸੀ ਇਦਾਂ ਦਾ। ਇਹ ਤੇ ਨਵਾਂ ਹੀ ਇਹਨਾਂ ਨੇ ਬਣਾਤਾ ਵੀ ਤੁਹਾਡੀ ਸਕਿਨ ਵੇਖ ਕੇ ਤੁਹਾਨੂੰ ਨਫ਼ਰਤ ਕਰਦੇ ਨੇ ਜੀ। ਸੋ ਕਈ ਕੁਛ ਦੇਖੋ ਚੇਂਜਸ ਜਿਹੜੇ ਆਉਂਦੇ ਆ ਤੇ ਤੁਹਾਨੂੰ ਸਮੇਂ ਦੇ ਨਾਲ। ਪਰ ਇਹ ਵੀ ਆਪਣੇ, ਮੈਂ ਰਾਜ ਤੇ ਰਮਨ ਜੀ ਐਡ ਕਰਦਾ ਵੀ ਚਾਹੇ ਡੈਮੋਕ੍ਰੇਟ ਵੀ ਆ ਜਾਣ, ਇੰਨਾ ਕੁਛ ਚੇਂਜ ਨਹੀਂ ਹੋਣਾ। ਜੋ ਰੂਲ ਬਣ ਗਿਆ ਨਾ ਹੁਣ, ਕਾਨੂੰਨ ਦੇਖੋ ਵੀ ਉਦਾਂ ਹੀ ਖੁੱਲ ਜਾਊਗਾ ਜਾਂ ਸਾਰਾ ਕੁਛ। ਸੋ ਅਸੀਂ ਬਾਰ-ਬਾਰ ਕਹਿੰਦੇ ਆ, ਹੋਰ ਬਹੁਤ ਫੀਲਡ ਆ ਜਿਨ੍ਹਾਂ ਦੇ ਵਿੱਚ ਟ੍ਰੇਨਿੰਗ ਲਓ ਕਰੋ। ਤੁਸੀਂ ਜਿਹੜੇ 20 ਸਾਲ ਪਹਿਲਾਂ ਦੇ ਆਏ ਆ, ਕਿਸੇ ਨੂੰ ਪੁੱਛ ਕੇ ਦੇ ਲਓ, $1200 $1000 ਤੇ ਸਟੋਰਾਂ ਤੇ ਗੈਸ ਸਟੇਸ਼ਨਾਂ ਦੇ ਜਿਹੜੇ ਕੰਮ ਕਰਦੇ ਸੀ, ਬਹੁਤ ਵਧੀਆ ਪਰਿਵਾਰ ਪਾਲਦੇ ਸੀ। ਏਦਾਂ ਦੀ ਗੱਲ ਨਹੀਂ। ਨਾਲੇ ਦੂਜੀ ਗੱਲ ਹੈ ਹਰਜੋਤ ਭਾਜੀ, ਇਹਦਾ ਮਤਲਬ ਵੀ ਆਪਾਂ ਗਵਰਨਮੈਂਟ ਚੇਂਜ ਦੀ ਗੱਲ ਕਰਦੇ, ਵੀ ਗਵਰਨਮੈਂਟ ਚੇਂਜ ਹੋ ਜਾਵੇ ਫਿਰ ਆਪਾਂ ਗਲਤੀਆਂ ਕਰੀ ਜਾਈਏ, ਹਨਾ। ਵੀ ਆਪਾਂ ਗਵਰਨਮੈਂਟ ਚੇਂਜ ਦੀ ਕਿਉਂ ਵੇਟ ਕਰਦੇ ਆ? ਵੀ ਗਵਰਨਮੈਂਟ ਚੇਂਜ ਕੰਮ ਠੀਕ ਕਰਨ ਦੀ ਲੋੜ ਹੁੰਦੀ ਆ। ਕੰਮ ਠੀਕ ਕਰੋ, ਆਪਣੇ ਆਪ ਨੂੰ ਸੁਧਾਰੋ। ਗਵਰਨਮੈਂਟ ਚੇਂਜ ਜਿਹੜੀ ਮਰਜ਼ੀ, ਜਦੋਂ ਤੁਸੀਂ ਕੰਮ ਸਹੀ ਕਰਦੇ ਆ, ਗਵਰਨਮੈਂਟ ਜਿਹੜੀ ਮਰਜ਼ੀ ਆ ਜਾਵੇ। ਜੀ ਬਿਲਕੁਲ ਜੀ। ਸਰਬਜੀਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਉਹ ਭਾਈ ਮਤਲਬ ਤੁਸੀਂ ਪਹਿਲੇ 2 ਹਫ਼ਤਾ ਪਹਿਲੇ ਭਾਜੀ ਬਾਕਸ ਟਰੱਕ ਬਾਰੇ ਦੱਸ ਰਹੇ ਸੀ ਨਾ, ਤੇ ਭਾਜੀ ਮੈਂ ਬਾਕਸ ਟਰੱਕ ਹੀ ਚਲਾਉਣਾ ਤੇ ਉਹਦੇ ਵਾਸਤੇ ਥੋੜੀ ਇਨਫੋਰਮੇਸ਼ਨ ਜ਼ਰੂਰ ਦੱਸੋ। ਹਾਂਜੀ ਭਾਈ, ਫਰੀਟੋਲੇਜ਼ ਇੱਕ ਕੰਪਨੀ ਹੈਗੀ ਆ, ਨਾਮ ਲੈ ਸਕਦੇ ਨੇ ਭਾਜੀ ਕੰਪਨੀ? ਕੋਈ ਨਹੀਂ, ਹੁਣ ਤਾਂ ਲੈਤਾ। ਚਿਪਸ ਤਾਂ ਖਾ ਹੀ ਲਈਦੇ ਆਪਾਂ ਉਹਦੇ। ਚਲੋ ਨਾ। ਹਾਂਜੀ, ਫਰੀਟੋਲੇਜ਼ ਭਾਜੀ ਕੰਪਨੀ ਹੈਗੀ ਆ। ਮੈਂ ਉਹਨਾਂ ਨਾਲ 2 ਸਾਲ ਤੋਂ ਕੰਮ ਕਰ ਰਿਹਾ। $30 ਤੇ ਉਹਨਾਂ ਨੇ ਮੈਨੂੰ ਹਾਇਰ ਕੀਤਾ ਸੀ, $30 an hour, ਤੇ ਮੈਂ ਬਾਕਸ ਟਰੱਕ ਹੀ ਚਲਾਉਂਦਾ ਸੀ। ਤੇ ਭਾਜੀ ਬਹੁਤ ਵਧੀਆ ਕੰਪਨੀ ਹੈ। ਅਗਰ ਕਿਸੇ ਵੀ ਵੀਰ ਭਰਾ ਨੇ, ਮਤਲਬ ਭਾਜੀ ਇਹ ਹੁੰਦਾ ਕਿ ਤੁਹਾਡੀ ਮਤਲਬ ਤੁਹਾਨੂੰ ਹਾਰਡ ਵਰਕ ਹਲਕਾ ਜਿਹਾ ਐਕਸਟਰਾ ਕਰਨਾ ਪੈਂਦਾ ਹੈ, ਤੇ ਹਲਕੀ ਜੀ ਤੁਹਾਡੀ ਅਗਰ ਇੰਗਲਿਸ਼ 'ਚ ਫਲੂਐਂਸੀ ਹੈਗੀ ਹੈ ਤੇ ਭਾਜੀ ਉਹ ਪੇ ਰੇਟ ਤੁਹਾਡਾ $38 to $40 ਵੀ ਜਾਂਦਾ, ਜੋ ਕਿ ਮੈਂ ਇਸ ਟਾਈਮ ਲੈ ਰਿਹਾ। ਬਸ ਇਹੀ ਦੱਸਾਂ ਭਾਜੀ। ਥੈਂਕ ਯੂ ਵੀਰ ਜੀ। ਗੋਇੰਗ ਟੂ ਬੀ ਪ੍ਰੀਟੀ ਈਜ਼ੀ ਫॉर एवरीबॉडी though ਜੀ। ਚਲੋ ਕੋਈ ਨਹੀਂ, ਦੇਖੋ ਜੇ ਜ਼ਿਆਦਾ ਕਮਾਈ ਕਰਨੀ ਹੈ ਤਾਂ ਮਿਹਨਤ ਵੀ ਓਨੀ ਹੀ ਕਰਨੀ ਪੈਣੀ ਹੈ ਨਾਲ। ਸੋ ਬਰਾਬਰ ਹੀ ਹੁੰਦਾ ਉਸ ਚੀਜ਼ ਦਾ, ਉਸ ਹਿਸਾਬ ਨਾਲ ਮਿਲਦਾ ਆਪਾਂ ਨੂੰ। ਹਾਂਜੀ ਹਰਜਿੰਦਰ ਜੀ। ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਿਆਰ ਸਤਿਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਬੇਨਤੀ ਹੈ ਕਿ ਇੱਕ ਤੁਹਾਡੇ ਰੇਡੀਓ ਦਾ ਇਹ ਵੀ ਇੱਕ ਹੋਣਾ ਚਾਹੀਦਾ ਹੈ ਕਿ ਤੁਸੀਂ ਜਿਹੜੇ ਬੰਦੇ ਕਾਲ ਕਰ ਰਹੇ ਆ ਉਹਨਾਂ ਨੂੰ ਇਨਕਰੇਜ ਕਰੋ ਕਿ ਤੁਹਾਡੇ ਨਾਲ ਇੰਗਲਿਸ਼ 'ਚ ਕਾਲ ਕਰਨ। ਦੇਖੋ ਉਹਦੇ ਨਾਲ ਨਾ ਤੁਹਾਡਾ ਫਲੂਇਡ ਬਣਦਾ ਹੈ, ਤੁਹਾਡੀ ਖੁੱਲ੍ਹਦੀ ਹੈ, ਉਹ ਕੀ ਕਹਿੰਦੇ ਹੈਗੇ ਆ, ਆਦਤ ਪੈਂਦੀ ਇੰਗਲਿਸ਼ ਬੋਲਣ ਦੀ। ਤੇ ਨਾਲੇ ਮੈਂ ਇੱਕ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਫੌਕਸ ਚੈਨਲ ਤੇ ਨਿਊਜ਼ ਸੁਣਨੀਆਂ ਚਾਹੀਦੀਆਂ। ਦੇ ਸ਼ੁੱਡ ਸਟਾਰਟ ਲਰਨਿੰਗ ਕਿ ਹਾਊ ਟੂ ਕਮਿਊਨੀਕੇਟ ਵਿਦ ਦ ਆਫਿਸਰ। ਤੇ ਇਹ ਮੇਰੀ ਬੇਨਤੀ ਸੀ। ਧੰਨਵਾਦ ਜੀ। ਬਿਲਕੁਲ ਜੀ। ਹਾਂਜੀ ਗੁਰਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਪ੍ਰੋਗਰਾਮ ਤੁਹਾਡਾ ਵਧੀਆ ਆ। ਮੈਂ ਬਸ ਥੋੜ੍ਹੀਆਂ ਚੀਜ਼ਾਂ ਕਹਿਣੀਆਂ ਵੀ, ਇਹ ਚੀਜ਼ਾਂ ਵੀ ਜਿੱਦਾਂ ਲੋਕੀ ਟਿੱਪਣੀ ਕਰਦੇ, ਆਪਾਂ ਆਪਣੀ ਕਮਿਊਨਿਟੀ ਭੰਡਦੇ, ਇਹ ਤਾਂ ਚੀਜ਼ਾਂ ਚੱਲਦੀਆਂ ਆ ਰਹੀਆਂ ਸ਼ੁਰੂ ਤੋਂ। ਇਹ ਤਾਂ ਚੀਜ਼ਾਂ ਜੇ ਅਸੀਂ ਪਿੱਛੇ ਇਤਿਹਾਸ ਤੱਕ ਦੇਖੀਏ, ਲੋਕੀ ਤਾਂ ਗੁਰੂ ਨਾਨਕ ਨੂੰ ਵੀ ਭੰਡੀ ਗਏ ਸੀਗੇ। ਵੀ ਇਹ ਚੀਜ਼ਾਂ ਚੱਲੀ ਜਾਣੀਆਂ, ਇਹਦਾ ਫਰਕ ਨਹੀਂ ਬਾਹਲਾ ਮਹਿਸੂਸ ਹੋਣਾ ਚਾਹੀਦਾ। ਸਹੀ ਗੱਲ। ਬਾਕੀ ਰਹਿੰਦੇ ਅੱਜ ਕੱਲ੍ਹ ਹਾਲਾਤ ਹੀ ਅਸੀਂ ਇੱਦਾਂ ਦੇ ਬਣਾਏ ਵੀ ਜਿਹੜੇ ਬੰਦੇ ਨੂੰ ਪਿੰਡ ਵਿੱਚ ਕੋਈ ਸਾਈਕਲ ਨਹੀਂ ਦਿੰਦਾ ਸੀ, ਇੱਥੇ ਆ ਕੇ ਟਰੱਕ ਲਾਇਸੈਂਸ ਮਿਲ ਗਿਆ, ਕੋਸਟ ਟੂ ਕੋਸਟ ਇਕੱਲਾ ਭੇਜ ਦਿੰਦੇ ਆ, ਕੋਈ ਕੁਛ ਨਹੀਂ। ਤੇ ਸਭ ਤੋਂ ਵੱਡੀ ਪ੍ਰੋਬਲਮ ਆ, ਅਸੀਂ ਕੋਈ ਸੋਲੂਸ਼ਨ ਨਹੀਂ ਲੱਭਣਾ ਮੰਗਦੇ ਜਿੰਨਾ ਚਿਰ ਸਾਡੇ ਤੇ ਆਪ ਨਹੀਂ ਬੀਤਦੀ। ਇਹ ਚੀਜ਼ ਤਜਰਬੇ ਤੋਂ ਕਹਿਣਾ। 2019 ਵਿੱਚ ਇੱਥੇ ਰੱਖੀ ਸੀਗੀ ਮੀਟਿੰਗ, ਤੇ ਰਮਨ ਭਾਜੀ ਵੀ ਆਏ ਸੀਗੇ ਪਾਰਕਿੰਗਾਂ ਦੇ ਰਿਲੇਟਡ ਮਸਲੇ ਵਿੱਚ। ਸੇਮ ਟਾਈਮ AB5 ਹੋ ਰਿਹਾ ਸੀ।
ਉਦੋਂ 3 ਦਿਨ ਦੀ ਉਦੋਂ ਸਟ੍ਰਾਈਕ ਵੀ ਸੀ। ਉਹ 3 ਦਿਨ ਦੇ ਸਟ੍ਰਾਈਕ ਵਿੱਚ ਵੀ ਬੰਦੇ ਸਾਥ ਨਹੀਂ ਦੇ ਸਕਦੇ ਸੀ, ਕਹਿੰਦੇ ਵੀ ਨਹੀਂ ਸਾਡੀ ਦਿਹਾੜੀ ਮਾਰਦੀ ਹੈ। ਤੇ ਕਈਆਂ ਨੂੰ ਕਿਹਾ ਵੀ ਜੇ ਤੁਹਾਡੇ 3 ਦਿਨ ਹੈ ਨਾ ਟਰੱਕ ਪਾਰਕ ਕਰਕੇ ਤੁਹਾਡੀ ਰੋਟੀ ਫੇਰ ਰੁਕਦੀ ਹੈ, ਫੇਰ ਤਾਂ ਤੁਸੀਂ ਹੁਣੇ ਹੀ ਵੇਚ ਲਓ, ਕੰਮ ਮੁਸ਼ਕਿਲ ਆ। ਵੀ ਆਹ ਲੈਵਲ ਤੇ ਸਾਡੇ ਲੋਕਾਂ ਦਾ ਕੰਮ ਆ। ਅਸੀਂ ਸੋਲੂਸ਼ਨ ਨਹੀਂ ਭਾਲਦੇ, ਅਸੀਂ ਜੁਗਾੜ ਹੀ ਭਾਲਦੇ ਆ ਜਿਹੜੀ ਮੁੱਦੇ ਦੀ ਗੱਲ ਜਿਹੜੀ ਅਸਲ 'ਚ। ਥੈਂਕ ਯੂ ਵੀਰ ਜੀ। ਓਕੇ। ਸੋ ਉਹੀ ਜਿੱਦਾਂ ਰਮਨ ਜੀ ਨੇ ਵੀ ਗੱਲ ਕੀਤੀ, ਭਾਈ ਸਾਹਿਬ ਨੇ ਵੀ ਉਹੀ ਗੱਲ ਨੂੰ ਕਿਹਾ ਵੀ ਆਪਾਂ ਕਹਿੰਦੇ ਵੀ ਜੇ ਸਰਕਾਰ ਚੇਂਜ ਹੋ ਗਈ ਤਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਨੂੰ ਗਲਤ ਕੰਮ ਦੀ ਇਜਾਜ਼ਤ ਮਿਲ ਜਾਣੀ ਜਾਂ ਉਸ ਪਾਸੇ ਨੂੰ ਗਲਤ ਕੰਮ ਹੀ ਜਿਹੜਾ ਆਪਾਂ ਕਰਦੇ ਰਹੀਏ। ਸਹੀ ਢੰਗ ਦੇ ਨਾਲ ਵਿਦਿਨ ਦਾ ਲਾ ਕਿੱਦਾਂ ਤੁਸੀਂ ਸਕਸੈਸਫੁਲ ਹੋਣਾ ਆ, ਉਹ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖੋ ਲਾ ਦੇ ਆਪਣੇ ਜਿਹੜੇ ਲੂਪ ਹੋਲ ਹੁੰਦੇ ਉਹ ਵੱਖਰੀ ਗੱਲ ਆ, ਉਹ ਤਾਂ ਟਰੰਪ ਹੁਣੀ ਵੀ ਵਰਤਦੇ ਆ, ਤੁਸੀਂ ਵੀ ਵਰਤ ਸਕਦੇ ਹੋ, ਬਰਾਬਰ ਹੀ ਆ। ਪਰ ਉਹ ਵਿਦਿਨ ਦਾ ਲਾ ਜਿਹੜਾ ਉਹ ਚੀਜ਼ ਜਿਹੜੀ ਉਹ ਹੁੰਦੀ ਆ, ਉਹ ਉਸ ਢੰਗ ਦੇ ਨਾਲ ਤੁਸੀਂ ਉੱਦਾਂ ਸਿਆਣਪ ਦੇ ਨਾਲ ਜਿਹੜਾ ਉਹ ਤੁਸੀਂ ਚੱਲੋ ਵੀ ਹਾਊ ਟੂ ਗੈਟ ਦਾ ਮੈਕਸੀਮਮ ਜਿਹੜੀ ਐਫੀਸ਼ੀਐਂਸੀ ਤੇ ਮੈਕਸੀਮਮ ਪ੍ਰੋਫਿਟ ਆਊਟ ਆਫ ਦਾ ਲਾ। ਉਹ ਚੀਜ਼ ਹਰ ਇੱਕ ਦੇ ਲਈ ਬਰਾਬਰ ਆ। ਤੇ ਤੁਸੀਂ ਪਰ ਇਹ ਆ ਵੀ ਵਿਦਿਨ ਦਾ ਲਾ ਜਿਹੜਾ ਚੱਲਣ ਵਾਲੇ ਪਾਸੇ ਨੂੰ ਧਿਆਨ ਜਿਹੜਾ ਉਹ ਦਿਆ ਕਰੋ। ਤੇ ਰਮਨ ਜੀ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਕੰਟਕੀ ਤੋਂ ਵੀ ਜੁੜੇ। ਤੇ ਲੈਂਦੇ ਆ ਤੁਹਾਡੇ ਕੋਲ ਫਿਰ ਬਾਅਦ ਦੇ ਵਿੱਚ ਅਪਡੇਟ ਕਿੱਦਾਂ ਦਾ ਰਿਹਾ ਤੁਹਾਡਾ ਉੱਥੇ ਦਾ ਸਫ਼ਰ ਤੇ ਕੀ ਕੁਛ ਨਵਾਂ ਦੇਖਿਆ ਤੇ ਕੀ ਹੋਰ ਗੱਲਾਂ ਬਾਤਾਂ ਹੋਈਆਂ। ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਜੀ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਆ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।